ਰਹੇ ਆ, ਚਾਹੇ ਉਹ ਪਾਣੀ ਦੇ ਨਾਲ ਸੰਬੰਧਿਤ ਆ। ਜੇ ਕੋਈ ਕਿਸਾਨ ਖੇਤੀਬਾੜੀ ਦੇ ਵਿੱਚ ਆਉਣਾ ਚਾਹੁੰਦਾ ਜਾਂ ਕਿਸਾਨੀ ਵੱਲ ਨੂੰ ਜਿਹੜਾ ਰੁੱਖ ਕਰਨਾ ਚਾਹੁੰਦਾ ਆ, ਉਸ ਨੂੰ ਲੈ ਕੇ ਕਾਫੀ ਐਜੂਕੇਸ਼ਨਲ ਮਟੀਰੀਅਲ ਜਿਹੜਾ ਉਹ ਇਹਨਾਂ ਦੇ ਦੁਆਰਾ ਪ੍ਰਦਾਨ ਕੀਤਾ ਜਾਂਦਾ ਆ। ਉਹਨਾਂ ਦੇ ਨਾਲ ਜੁੜ ਕੇ ਡਾਕਟਰ ਰਿਆੜ ਜਿਹੜੇ ਉਹ ਕੰਮ ਕਰ ਰਹੇ ਆ। ਸੋ ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਤੇ ਸਭ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਸਪਾਂਸਰਸ ਨੇ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਐਲਮੰਡ ਬੋਰਡ ਆਫ ਕੈਲੀਫੋਰਨੀਆ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ। ਤੇ ਸੋਵਰਨ ਫਾਈਨੈਂਸ਼ੀਅਲ ਦੇ ਰਿਐਲਟਰ ਅਰਸ਼ਦੀਪ ਸਿੰਘ, ਜੇ ਕੋਈ ਖੇਤੀਬਾੜੀ ਵਾਲੀ ਜ਼ਮੀਨ ਤੁਸੀਂ ਵੇਚਣੀ ਹੈ, ਖਰੀਦਣੀ ਹੈ, ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 5594516270, 559 451 6270। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਅਪਡੇਟ ਫਾਰਮਿੰਗ ਨੂੰ, ਤਾਂ ਕਾਲ ਕਰ ਸਕਦੇ ਹੋ 408 272 5200। ਡਾਕਟਰ ਰਿਆੜ, ਸੀਜ਼ਨਲ ਜਿਹੜੀ ਰੇਨ ਹੁੰਦੀ ਆ ਜਾਂ ਡਰਾਈ ਹੁੰਦਾ ਆ, ਅਲ ਨੀਨੀਓ ਜਿਹੜਾ ਆਉਣਾ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਟਾਈਮ ਕਹਿ ਲਓ ਵੀ ਕਾਫੀ ਜ਼ਿਆਦਾ ਡਾਵਾਂਡੋਲ ਜਿਹੜਾ ਕਲਾਈਮੇਟ ਚੇਂਜ ਨੂੰ ਲੈ ਕੇ ਜਾਂ ਵੈਦਰ ਪੈਟਰਨਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆ। ਫਰਵਰੀ ਦੇ ਵਿੱਚ ਹੀ ਹੀਟ ਵੇਵ ਆ ਗਈ। ਹੁਣੇ ਅੱਜ ਵੀ ਸਵੇਰੇ ਥੋੜ੍ਹਾ ਜਿਹਾ ਮੀਂਹ ਪਿਆ ਆ। ਜਦੋਂ ਗੱਲ ਕਰ ਰਹੇ ਹਾਂ, ਥੋੜ੍ਹੇ ਜਿਹੇ ਮੀਂਹ ਹੁਣੇ ਵੀ ਪਏ ਆ। ਫਿਰ ਬਾਅਦ ਦੇ ਵਿੱਚ ਜਦੋਂ ਗਰਮੀ ਦੀ ਬਣ ਗਿਆ ਸੀਗਾ ਵੀ ਹਾਂ ਆ ਜਾਣੀ ਆ, ਉਦੋਂ ਜੈਕਟਾਂ ਲੋਕਾਂ ਦੀਆਂ ਨਿਕਲ ਆਈਆਂ। ਸੋ ਇਹ ਜਿਹੜੇ ਵੈਦਰ ਪੈਟਰਨ ਚੇਂਜਸ ਆ, ਇਹਨਾਂ ਦਾ ਕਿੱਦਾਂ ਆਪਾਂ ਅਸਰ ਦੇਖ ਰਹੇ ਹਾਂ? ਦੇਖੋ ਜੀ, ਹਰੇਕ ਜਿਹੜਾ ਫਸਲ ਕੋਈ ਵੀ ਸਪੀਸ਼ੀਜ਼ ਜਾਂ ਬੂਟਾ ਆ, ਉਹਦੀ ਇੱਕ ਆਪਟੀਮਮ ਰੇਂਜ ਆਫ ਟੈਂਪਰੇਚਰ ਹੁੰਦੀ ਆ ਜੀ। ਉਹਦੇ ਵਿੱਚ ਉਹਦਾ ਇੱਕ ਮਿਨੀਮਮ ਟੈਂਪਰੇਚਰ ਹੁੰਦਾ ਵੀ ਜਿਹੜਾ ਉਹਨੂੰ ਘੱਟੋ ਘੱਟ ਟੈਂਪਰੇਚਰ ਚਾਹੀਦਾ, ਇੱਕ ਉਹਦਾ ਮੈਕਸਿਮਮ ਹੁੰਦਾ, ਤੇ ਉਹਦੇ ਵਿੱਚ ਇੱਕ ਆਪਟੀਮਮ ਦੀ ਰੇਂਜ ਹੁੰਦੀ ਆ। ਤੇ ਉਹ ਗਰਮੀ ਰੁੱਤ ਦੀਆਂ ਫਸਲਾਂ ਦੀ ਥੋੜ੍ਹੀ ਵੱਧ ਹੁੰਦੀ ਆ ਤੇ ਸਰਦੀ ਰੁੱਤ ਦੀਆਂ ਫਸਲਾਂ ਦੀ ਘੱਟ ਹੁੰਦੀ ਆ। ਹੁਣ ਜਦੋਂ ਫਰਵਰੀ ਦੇ ਵਿੱਚ ਇੱਕਦਮ ਗਰਮੀ ਵਧੀ ਤੇ ਉਹਦੇ ਨਾਲ ਜਿਹੜੀਆਂ ਫਸਲਾਂ ਨੇ ਉੱਗਣਾ ਜਾਂ ਉਹਨਾਂ ਦਾ ਬਲੂਮ ਜਾਂ ਉਹਨਾਂ ਦਾ ਫਟਾਰਾ ਮਾਰਚ 'ਚ ਹੋਣਾ ਸੀਗਾ, ਉਹ ਫਰਵਰੀ 'ਚ ਹੋਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ 'ਚ ਜਦੋਂ ਠੰਡ ਪਈ, ਮੀਂਹ ਪਏ, ਤੇ ਜਿਹੜਾ ਬਲੂਮ ਦੇ ਉੱਤੇ ਫੁੱਲਾਂ ਨੂੰ ਜਿਹੜਾ ਪਾਣੀ ਉੱਤੋਂ ਜਦੋਂ ਲੱਗਣ ਵਾਲੀ ਗੱਲ ਹੈ, ਕਿਉਂਕਿ ਬਹੁਤੀਆਂ ਫਸਲਾਂ ਇੱਥੇ ਖੁਸ਼ਕ ਮੌਸਮ ਦੀਆਂ ਵੀ ਇੱਕ ਵਾਰੀ ਬਲੂਮ ਜਦੋਂ ਹੋ ਗਿਆ, ਉਦੋਂ ਬਾਅਦ 'ਚ ਉਹਨਾਂ ਦੇ ਪਾਣੀ ਨਾ ਲੱਗੇ। ਸੋ ਜਦੋਂ ਜ਼ਿਆਦਾ ਮੀਂਹ ਇੱਦਾਂ ਬਾਅਦ 'ਚ ਪੈਂਦਾ ਆ ਬਲੂਮ ਹੋਣ ਤੋਂ ਬਾਅਦ 'ਚ, ਉਦੋਂ ਉਹ ਸਾਰੇ ਜਿਹੜੇ ਬਲੂਮ ਆ ਉਹ ਡੈਮੇਜ ਹੋ ਕੇ ਝੜ ਜਾਂਦੇ ਆ। ਉੱਦਾਂ ਤਾਂ ਬਹੁਤ ਸਾਰੀਆਂ ਫਸਲਾਂ ਇੱਦਾਂ ਦੀਆਂ ਆ ਜਿਹੜੇ ਬਲੂਮ ਐਕਸੈਸ 'ਚ ਪ੍ਰੋਡਿਊਸ ਕਰਦੇ, ਕਿਉਂਕਿ ਬੂਟੇ ਨੂੰ ਪਤਾ ਹੁੰਦਾ ਕਿ ਇੰਨੇ ਜ਼ਿਆਦਾ ਮੇਰੇ ਤੋਂ ਝੱਲੇ ਜਾਣੇ ਨਹੀਂ। ਪਰ ਮੋਰਟੈਲਿਟੀ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਇੱਕ ਫਸਲ ਦੇ ਵਿੱਚ ਜ਼ਿਆਦਾ ਜਿਹੜੇ ਆ ਫੁੱਲ ਜਾਂ ਜ਼ਿਆਦਾ ਫਲ ਜਿਹੜਾ ਉਹ ਲੱਗਦਾ। ਬਾਅਦ ਦੇ ਵਿੱਚ ਬੂਟਾ ਆਪਣੀ ਵਿੱਤ ਮੁਤਾਬਕ ਚਾਦਰ ਵੇਖ ਕੇ ਪੈਰ ਪਸਾਰਨ ਵਾਲੀ ਗੱਲ ਹੈ ਵੀ ਜੇ ਮੰਨ ਲਓ ਉੱਤੇ 500 ਫਲ ਲੱਗਾ ਆ ਬੂਟੇ ਤੇ, ਬੂਟੇ ਨੂੰ ਲੱਗਦਾ ਮੈਂ 400 ਨੂੰ ਰੋਟੀ ਖਵਾ ਸਕਦਾ। ਉਹ ਜਿਹੜਾ ਮਗਰਲਾ 100 ਆ ਨਾ, ਜਿਹੜਾ ਬਾਅਦ ਚ ਬਣਿਆ ਆ ਜਾਂ ਛੋਟਾ ਆ ਜਾਂ ਯੰਗ ਉਮਰ ਦਾ ਆ ਜਾਂ ਮਾੜਾ ਆ ਜਾਂ ਟਾਈਟ ਥਾਂ ਤੇ ਆ, ਉਹਨੂੰ ਨੇ ਝਾੜ ਦੇਣਾ। ਸੋ ਇਸ ਕਰਕੇ ਜੇ ਏਦਾਂ ਮੌਸਮ ਦੇ ਵਿੱਚ ਤਬਦੀਲੀ ਆਉਣ ਕਰਕੇ ਜੇ ਕੋਈ ਫਰੂਟ ਡ੍ਰੌਪ ਹੁੰਦਾ ਵੀ ਆ, ਤੇ ਉਹ ਜ਼ਰੂਰੀ ਨਹੀਂ ਵੀ ਉਹਦੇ ਨਾਲ ਤੁਹਾਡੇ ਝਾੜ ਤੇ ਅਸਰ ਪਵੇ। ਠੀਕ ਹੈ, ਪਰ ਪੈ ਵੀ ਸਕਦਾ ਆ, ਡਿਪੈਂਡਿੰਗ ਔਨ ਦੀ ਐਕਸਟੈਂਟ ਵੀ ਕਿੰਨਾ ਕੁ ਉਹਦੇ ਕਰਕੇ ਡੈਮੇਜ ਹੋਇਆ। ਸੋ ਉਦੋਂ ਫਰਵਰੀ ਦੇ ਵਿੱਚ ਤਾਂ ਗਰਮੀ ਹੋ ਗਈ, ਸਾਰਿਆਂ ਨੇ ਗਰਮੀ ਵਾਲੀਆਂ ਫਸਲਾਂ ਲਾਤੀਆਂ, ਤੇ ਹੁਣ ਗਰਮੀਆਂ ਦੀਆਂ ਬਹੁਤੀਆਂ ਫਸਲਾਂ ਦਾ ਟੈਂਪਰੇਚਰ ਮਿਨੀਮਮ ਟੈਂਪਰੇਚਰ ਜਿਹੜਾ ਉਹ 50 ਡਿਗਰੀ ਫਾਰਨਹਾਈਟ ਹੁੰਦਾ। ਤੇ ਹੁਣ ਪਿਛਲੇ 2-3 ਦਿਨਾਂ ਦੇ ਵਿੱਚ ਇੰਨੀ ਕੁ ਠੰਡ ਫੇਰ ਹੋਈ ਆ ਵੀ ਘਰਾਂ 'ਚ ਵੀ ਹੀਟ ਚੱਲਣ ਲੱਗ ਗਈ, ਕਈਆਂ ਨੂੰ ਚਲਾਉਣੀ ਪਈ ਜਾਂ ਜੈਕਟਾਂ ਪੈਣੀਆਂ ਸ਼ੁਰੂ ਹੋਈਆਂ। 2 ਦਿਨਾਂ ਵਾਸਤੇ ਤਾਂ ਪਈਆਂ, ਘੱਟੋ ਘੱਟ ਕੁਛ ਘੰਟਿਆਂ ਵਾਸਤੇ ਟੈਂਪਰੇਚਰ ਉਸ ਬਾਰਡਰ ਲਾਈਨ ਤੇ ਆ ਗਿਆ। ਕੁਛ ਹਵਾ ਕਰਕੇ ਹੋਰ ਉਹਦਾ ਇਫੈਕਟ ਜਿਹੜਾ ਆ ਵਿੰਡ ਚਿਲ ਕਰਕੇ ਵੀ ਵੱਧ ਗਿਆ। ਸੋ ਇਸ ਚੀਜ਼ ਨਾਲ ਜਦੋਂ ਇਹਨੂੰ ਵੈਦਰ ਵਿਪਲੈਸ਼ ਕਹਿੰਦੇ ਆ, ਵੀ ਜੇ ਤਾਂ ਬੂਟਾ ਤੁਹਾਡਾ ਬਿਜਾਈ ਤੁਸੀਂ ਅਜੇ ਨਹੀਂ ਕੀਤੀ ਐਨੂਅਲ ਕ੍ਰੌਪ ਦੀ, ਫਿਰ ਤੇ ਕੋਈ ਡਰ ਵਾਲੀ ਗੱਲ ਹੀ ਨਹੀਂ। ਪਰ ਜਦੋਂ ਤੁਸੀਂ ਬਿਜਾਈ ਕਰਤੀ ਗਰਮੀ ਨੂੰ ਦੇਖ ਕੇ, ਬਾਅਦ 'ਚ ਏਦਾਂ ਠੰਡ ਹੋ ਗਈ ਤੇ ਬੂਟੇ ਦਾ ਵਾਧਾ ਇੱਕ ਵਾਰੀ ਰੁਕਦਾ। ਉਹਦੇ ਜਿਹੜੇ ਫੁੱਲ ਆ ਉਹ ਵੀ ਮਿਸਫਾਰਮ ਜਾਂ ਮਿਸਸ਼ੇਪਨ ਹੁੰਦੇ ਆ, ਕਿਉਂਕਿ ਠੰਡ ਕਰਕੇ ਉਹਦਾ ਗਰੋਥ ਰੇਟ ਘੱਟ ਜਾਂਦਾ ਆ। ਉਹਦੇ ਪੱਤਿਆਂ ਦਾ ਵੀ ਗਰੋਥ ਜਿਹੜਾ ਆ ਉਹ ਘੱਟਦਾ ਆ, ਉਹਦਾ ਉੱਦਾਂ ਇਨ ਜਨਰਲ ਵਾਧਾ ਘੱਟ ਜਾਂਦਾ ਆ। ਤੇ ਜਿਹੜੇ ਪਰੀਨੀਅਲ ਆਪਣੇ ਲੰਮੇ ਸਮੇਂ ਦੀਆਂ ਫਸਲਾਂ ਆ, ਬਾਗ ਨੇ ਜਿੱਦਾਂ, ਉਹਦੇ ਵਿੱਚ ਜਿਹੜੀ ਵੀ ਬਡ ਆ, ਡੋਰਮੈਂਟ ਬਡ ਬਹੁਤ ਜ਼ਿਆਦਾ ਠੰਡ ਤੱਕ ਨੂੰ ਝੱਲਣ ਵਾਸਤੇ ਬਰਦਾਸ਼ਤ ਕਰ ਲੈਂਦੀ ਆ। ਠੀਕ ਹੈ। ਪਰ ਜਦੋਂ ਇੱਕ ਵਾਰੀ ਬਲੂਮ ਸਟੇਜ ਤੇ ਆ ਜਾਂਦੀ ਆ ਨਾ, ਉਦੋਂ ਉਹਦੀ ਉਹ ਠੰਡ ਨੂੰ ਝੱਲਣ ਦੀ ਜਿਹੜੀ ਕਪੈਸਿਟੀ ਉਹ ਬਿਲਕੁਲ ਖਤਮ ਹੋ ਜਾਂਦੀ ਹੈ। ਸੋ ਉਦੋਂ ਫਿਰ ਉਹ ਜਿਹੜੇ ਬਲੂਮਸ ਆ ਕਿ ਨਹੀਂ ਫੁੱਲ ਆ ਜਿਹੜੇ ਜਿਨ੍ਹਾਂ ਨੂੰ ਜ਼ਿਆਦਾ ਠੰਡ ਪੈਂਦੀ ਆ, ਫਰੀਜ਼ ਡੈਮੇਜ ਹੋ ਜਾਂਦਾ ਤੇ ਉਹ ਫਿਰ ਚੜ ਜਾਂਦੇ ਆ। ਸੋ ਇਹ
ਕਿੰਨਾ ਝੜਦੇ ਆ, ਕਿੰਨੀ ਦੇਰ ਉਹ ਵਿਪਲੈਸ਼ ਰਹਿੰਦਾ, ਜਾਂ ਕਿੰਨਾ ਜ਼ਿਆਦਾ ਆਲਰੇਡੀ ਬਲੂਮ ਹੋ ਚੁੱਕਾ ਸੀਗਾ ਤੇ ਉਹਦਾ ਕਿੰਨਾ % ਜਿਹੜਾ ਆ ਉਹ ਫਾਲ ਹੋ ਰਿਹਾ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ। ਤੇ ਬਾਅਦ 'ਚ ਤੁਸੀਂ ਮਗਰ ਜਿਹੜਾ ਬਚਿਆ ਆ ਉਹਨੂੰ ਕੋਈ ਹੋਰ ਸਟ੍ਰੈਸ ਤਾਂ ਨਹੀਂ ਪੈਂਦਾ, ਉਹਨੂੰ ਤੁਸੀਂ ਕਿੱਦਾਂ ਮੈਨੇਜ ਕਰਦੇ ਜੇ, ਉਹਦੇ ਨਾਲ ਜਿਹੜਾ ਆ ਉਹ ਤੁਹਾਡੇ ਯੀਲਡ ਜਿਹੜੀ ਆ ਉਹ ਡਿਟਰਮਿਨ ਹੁੰਦੀ ਆ। ਸੋ ਇਹਦੇ ਕਰਕੇ ਕੋਈ ਏਡਾ ਕਨਕਲੂਸਿਵ ਨਹੀਂ ਆਪਾਂ ਕਹਿ ਸਕਦੇ ਵੀ ਝਾੜ ਘਟੇਗਾ ਹੀ ਜਾਂ ਨਹੀਂ ਘਟੇਗਾ, ਇਟ ਡਿਪੈਂਡਸ। ਤੁਸੀਂ ਜਿਹੜੇ ਤੁਹਾਡੇ ਯੂਨੀਵਰਸਿਟੀ ਦੇ ਫਾਰਮਸ ਜਿਹਦੇ ਵੱਖ-ਵੱਖ ਚੀਜ਼ਾਂ ਲੱਗੀਆਂ, ਬਾਏ ਸੀਇੰਗ ਐਨ ਆਈਜ਼, ਦੇਖ ਕੇ ਤੁਹਾਨੂੰ ਕੀ ਅੰਦਾਜ਼ਾ ਜਿਹਾ ਹੋਇਆ, ਪਹਿਲੋਂ ਦੇ ਨਾਲੋਂ ਕਿਵੇਂ ਫਰਕ ਜਿਹਾ ਮਹਿਸੂਸ ਹੋਇਆ ਇਹਦਾ ਵੈਦਰ ਵਿਪਲੈਸ਼ ਦਾ? ਕੁਛ ਏਦਾਂ ਆ ਵੀ ਜਿਹੜੀ ਅਪ੍ਰੈਲ ਦੇ ਵਿੱਚ ਸ਼ੁਰੂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੋ ਗਈ ਸੀਗੀ, ਉਦੋਂ ਵੀ ਇੱਕ ਵਾਰੀ ਗਰਮੀ ਜਿੱਦਾਂ ਪਹਿਲਾਂ ਫੈਬਰਵਰੀ 'ਚ ਹੋਈ, ਫਿਰ ਟੈਂਪਰੇਚਰ ਘਟਿਆ, ਫਿਰ ਗਰਮੀ ਹੋਈ, ਹੁਣ ਫਿਰ ਠੰਡ ਹੋਈ ਆ। ਸੋ ਜਦੋਂ ਗਰਮੀ ਹੁੰਦੀ ਆ ਕਿ ਨਹੀਂ, ਖਾਸ ਕਰਕੇ ਸਪਰਿੰਗ ਦੇ ਵਿੱਚ ਅਰਲੀ ਵਾਰਮ ਅਪ ਜਿਹੜੀ ਆ, ਉਹ ਸਾਰੀਆਂ ਫਸਲਾਂ ਦੀ ਜਿਹੜੀ ਪ੍ਰੋਗਰੈਸ਼ਨ ਆ ਉਹਨੂੰ ਤੇਜ਼ ਕਰ ਦਿੰਦੀ ਆ। ਸੋ ਫਸਲਾਂ ਜਿਹੜੀਆਂ ਬਲੂਮ ਤੇ ਵੀ ਛੇਤੀ ਆਉਂਦੀਆਂ ਤੇ ਉਹਦਾ ਫਰੂਟ ਦਾ ਜਾਂ ਗਰੋਥ ਹੈ ਜਿਹੜਾ ਉਹ ਵੀ ਅਰਲੀ ਤੇ ਜ਼ਿਆਦਾ ਹੁੰਦਾ, ਕਿਉਂਕਿ ਜਿੰਨਾ ਟੈਂਪਰੇਚਰ ਵੱਧ ਹੋਊਗਾ ਆਪਟੀਮਮ ਰੇਂਜ ਦੇ ਕੋਲ ਹੋਊਗਾ। ਹੁਣ ਇਹ ਟੈਂਪਰੇਚਰ ਮਿਡ ਮਈ ਤੋਂ ਬਾਅਦ ਜਾ ਕੇ ਹੋਣਾ, ਜਦੋਂ ਉਹ ਟੈਂਪਰੇਚਰ ਬੂਟੇ ਨੂੰ ਅਪ੍ਰੈਲ 'ਚ ਮਿਲ ਰਿਹਾ ਹੈ, ਅਪ੍ਰੈਲ ਦੇ ਵਿੱਚ ਇੰਨਾ ਟੈਂਪਰੇਚਰ ਹੋ ਰਿਹਾ ਤੇ ਉਹ ਉਨੀ ਗਰੋਥ ਕਰੂਗਾ। ਪਰ ਇਹ ਫਿਰ ਜਿਹੜਾ ਪਲਾਂਟ ਉਹ ਭੁਲੇਖੇ 'ਚ ਵੀ ਰਹਿੰਦਾ ਏਦਾਂ? ਨਹੀਂ, ਪਲਾਂਟ ਤਾਂ ਹਮੇਸ਼ਾ ਬੂਟਾ ਜਿਹੜਾ ਆ ਉਹ ਮੌਸਮ ਦੇ ਨਾਲ ਐਡਜਸਟ ਕਰਨ ਦੀ ਹੀ ਉਹਦੀ ਤਵੱਕੋ ਹੁੰਦੀ ਆ ਵੀ ਉੱਧਰ ਨੂੰ ਹੀ ਚੱਲਦਾ, ਵੀ ਜੇ ਠੰਡ ਮਿਲ ਗਈ ਆ ਤੇ ਹੌਲੀ ਹੋ ਜਾਓ, ਜੇ ਗਰਮੀ ਮਿਲ ਗਈ ਤੇ ਤੇਜ਼ ਹੋ ਜਾਓ, ਕਿਉਂਕਿ ਬੂਟੇ ਦੀ ਇਨਹੈਰੈਂਟ ਨੇਚਰ ਆ ਕਿ ਬੂਟੇ ਨੇ ਆਪਣਾ ਫਲ ਪੈਦਾ ਕਰਕੇ ਅਗਲੀ ਜਨਰੇਸ਼ਨ ਦਾ ਜਿਹੜਾ ਬੀ ਆ ਉਹ ਤਿਆਰ ਕਰਨਾ। ਉਹ ਜਿੰਨੀ ਛੇਤੀ ਤੋਂ ਛੇਤੀ ਕਰ ਸਕੇ, ਜਦੋਂ ਉਹਨੂੰ ਮੌਸਮ ਚੰਗਾ ਮਿਲਿਆ ਉਹਨੇ ਉਨੀ ਛੇਤੀ ਕਰਨ ਦੀ ਕੋਸ਼ਿਸ਼ ਕਰਨੀ। ਅਸੀਂ ਕਹਿੰਦੇ ਆ ਵੀ ਵੱਧ ਕਰੇ, ਜ਼ਿਆਦਾ ਲੰਮਾ ਸਮਾਂ ਉਹਨੂੰ ਨਰਚਰ ਕਰਦਾ ਰਵੇ, ਪਰ ਬੂਟਾ ਡਿਸਾਈਡ ਕਰਦਾ ਵੀ ਉਹਨੇ ਕਦੋਂ ਕਿੰਨਾ ਕੁ ਤੱਕ ਉਹਨੂੰ ਗਰੋ ਕਰਨਾ ਆ ਮੌਸਮੀ ਕੰਡੀਸ਼ਨਸ ਦੇ ਹਿਸਾਬ ਨਾਲ। ਹੁਣ ਜੇ ਆਪਾਂ ਵਿਪਲੈਸ਼ ਦੀ ਤੇ ਚੇਂਜਸ ਦੀ ਗੱਲ ਕਰਦੇ ਆ, ਜਦੋਂ ਵੀ ਮੌਸਮ ਏਦਾਂ ਬਦਲਦਾ ਆ ਕਿ ਨਹੀਂ, ਉਹਦਾ ਜਿਹੜਾ ਨੈਗੇਟਿਵ ਐਸਪੈਕਟ ਹੈ ਉਹ ਪੈਰੀਨੀਅਲ ਫਸਲਾਂ ਦੇ ਵਿੱਚ ਇੱਕ ਸਾਲ 'ਚ ਨਹੀਂ ਦਿਖਦਾ, ਉਹ ਆਉਂਦੀਆਂ ਸਾਲਾਂ ਦੇ ਵਿੱਚ ਵੀ ਦਿਸੂਗਾ। ਓਕੇ, ਕਿਉਂਕਿ ਬੂਟਾ ਜਦੋਂ ਇਸ ਸਾਲ ਉਹਨੂੰ ਸਟ੍ਰੈਸ ਜ਼ਿਆਦਾ ਪਈ ਆ, ਉਹਦੀ ਅਗਲੇ ਸਾਲ ਦੀ ਜਿਹੜੀ ਯੀਲਡ ਜਾਂ ਉਹ ਸਟ੍ਰੈਸ ਨੂੰ ਯੀਲਡ ਮੇਨਟੇਨ ਕਰਨ ਦੀ ਜਾਂ ਸਟ੍ਰੈਸ ਨੂੰ ਝੱਲਣ ਦੀ ਜਿਹੜੀ ਪਾਵਰ ਆ ਕਿ ਨਹੀਂ ਜਾਂ ਸ਼ਕਤੀ, ਉਹ ਘਟ ਜਾਂਦੀ। ਓਕੇ, ਸੋ ਡੈਗਰੇਡੇਸ਼ਨ ਵੀ ਹੋ ਸਕਦੀ ਹੈ। ਸੋ ਆਪਟੀਮਮ ਆਈਡੀਅਲੀ ਤਾਂ ਅਸੀਂ ਇਹੋ ਚਾਹਾਂਗੇ ਵੀ ਬੂਟੇ ਨੂੰ ਹਮੇਸ਼ਾ ਆਪਟੀਮਮ ਤੇ ਆਈਡੀਅਲ ਵੈਦਰ ਕੰਡੀਸ਼ਨਸ ਮਿਲਣ, ਪਰ ਇਹ ਬੰਦੇ ਦੇ ਵੱਸ ਤਾਂ ਹੈ ਨਹੀਂ। ਤੇ ਇਸ ਕਰਕੇ ਜਿਹੜੇ ਮੌਸਮ ਦੇ ਨਾਲ ਜਿਹੜਾ ਕਿ ਨਹੀਂ ਫਸਲਾਂ ਦੀ ਜਿਹੜੀ ਮੈਨੇਜਮੈਂਟ ਆ, ਉਹਨੂੰ ਸਾਨੂੰ ਇਸ ਚੀਜ਼ ਨੂੰ ਸਿੱਖਣ ਦੀ, ਸਮਝਣ ਦੀ ਲੋੜ ਆ ਕਿ ਅਸੀਂ ਨਹੀਂ ਡਿਸਾਈਡ ਕਰਦੇ ਕਿ ਬੂਟੇ ਨੇ ਝਾੜ ਕਿੰਨਾ ਦੇਣਾ ਆ, ਮੌਸਮ ਤੇ ਕੁਦਰਤੀ ਤਾਕਤਾਂ ਜਾਂ ਹੋਰ ਗਰੋਇੰਗ ਕੰਡੀਸ਼ਨਸ ਜਿਹੜੀਆਂ ਆ ਉਹ ਡਿਸਾਈਡ ਕਰਦੀਆਂ। ਉਹ ਇੱਕ ਕਹਿ ਲਓ ਵੀ ਬਣਾ ਲੈਂਦੀਆਂ, ਵੀ ਸੈੱਟ ਜਿਹਾ ਬਣਾ ਲੈਂਦੀਆਂ, ਫਿਰ ਆਪਾਂ ਉਹਦੇ ਵਿੱਚ ਫਿਰ ਜਿਹੜੀ ਉਹ ਖਾਦ ਪਾਉਣੀ ਤੇ ਉਹ ਸਾਰੀਆਂ ਚੀਜ਼ਾਂ ਕਰਨੀਆਂ। ਕੋਸ਼ਿਸ਼ ਤਾਂ ਆਪਣੀ ਫਿਰ ਇਹੀ ਹੁੰਦੀ ਵੀ ਯੀਲਡ ਵਧਾਉਣ ਦਾ ਹੀ ਕੰਮ ਹੁੰਦਾ। ਦੇਖੋ ਜੀ, ਅਸੀਂ ਕੋਈ ਵੀ ਖਾਦ ਜਿਹੜੀ ਆ ਜਦੋਂ ਮਿੱਟੀ 'ਚ ਪਾਉਂਦੇ ਆ ਨਾ, ਉਹ ਬੂਟੇ ਨੇ ਪਾਣੀ ਨਾਲ ਲੈਣੀ ਹੁੰਦੀ ਆ। ਤੇ ਜੇ ਤੇ ਗਰਮੀ ਪੈ ਰਹੀ ਆ ਤੇ ਬੂਟਾ ਪਾਣੀ ਚੁੱਕ ਰਿਹਾ ਤੇ ਵੈਪੋਟ੍ਰਾਂਸਪੀਰੇਸ਼ਨ ਹੋ ਰਹੀ ਆ, ਵੀ ਪੱਤਿਆਂ 'ਚੋਂ ਪਾਣੀ ਹਵਾ ਨੂੰ ਉੱਡ ਰਿਹਾ, ਤੇ ਫਿਰ ਉਹ ਪਾਣੀ ਜ਼ਮੀਨ ਤੋਂ ਚੁੱਕੂਗਾ। ਤੇ ਜਿੱਦਾਂ ਮੋਟਰ ਚੱਲਦੀ ਆ, ਪਾਣੀ ਤਾਂ ਜਾ ਰਿਹਾ ਤੇ ਉਹਦੇ ਵਿੱਚ ਜਿਹੜੇ ਘੁਲੇ ਹੋਏ ਤੱਤ ਆ ਉਹ ਵੀ ਜਾ ਰਹੇ ਆ, ਪਾਣੀ ਉੱਡ ਜਾਣਾ, ਤੱਤ ਜਿਹੜੇ ਬੂਟੇ 'ਚ ਕੰਸਨਟਰੇਟ ਹੋ ਜਾਣੇ ਆ। ਜਦੋਂ ਤੁਸੀਂ ਖਾਦ ਮਿੱਟੀ 'ਚ ਪਾਤੀ ਆ, ਪਰ ਬੱਦਲਵਾਈ ਵਾਲੇ ਦੇਣੇ ਆ ਜਾਂ ਹਵਾ ਚੱਲ ਰਹੀ ਆ, ਧੁੱਪ ਨਹੀਂ ਹੈਗੀ, ਅੱਛਾ, ਬੂਟੇ ਦਾ ਗਰੋਥ ਨਹੀਂ ਹੋ ਰਿਹਾ, ਵੈਪੋਟ੍ਰਾਂਸਪੀਰੇਸ਼ਨ ਹੋ ਨਹੀਂ ਰਹੀ, ਓਕੇ, ਉਹ ਪਾਣੀ ਚੁੱਕ ਨਹੀਂ ਰਿਹਾ, ਠੀਕ ਆ, ਖਾਦ ਬੂਟੇ ਦੇ ਵਿੱਚ ਕਿੱਦਾਂ ਜਾਊ? ਮਤਲਬ ਧੁੱਪ ਜ਼ਰੂਰੀ ਆ ਖਾਦ ਦੀ ਉਹਦੇ ਲਈ। ਟਾਈਮ ਤੇ ਹਰੇਕ ਚੀਜ਼ ਜ਼ਰੂਰੀ ਆ। ਸਿਆਲ 'ਚ ਧੁੰਦ ਵੀ ਜ਼ਰੂਰੀ ਆ, ਜਿੱਦਾਂ ਐਤਕੀ ਧੁੰਦ ਪਈ, ਲਗਾਤਾਰ ਮਹੀਨਾ ਇੱਕ ਧੁੰਦ ਪੈਂਦੀ ਰਹੀ, ਉਹਦੇ ਕਰਕੇ ਟੈਂਪਰੇਚਰ ਬੜਾ ਪਿਸਟੈਸ਼ੀਓ ਦੀ ਜਿਹੜੀ ਆ ਵਰਨਲਾਈਜੇਸ਼ਨ ਜਾਂ ਚਿਲ ਆਵਰਸ ਦੇ ਹਿਸਾਬ ਨਾਲ ਬੜਾ ਵਧੀਆ ਰਿਹਾ। ਨਹੀਂ ਤਾਂ ਪਿਛਲੀਆਂ ਵਿੰਟਰਸ 'ਚ ਏਦਾਂ ਹੁੰਦਾ ਸੀਗਾ ਵੀ ਠੰਡ ਪੈਂਦੀ ਨਹੀਂ ਸੀਗੀ, ਤੇ ਕਈ ਵਿੰਟਰਸ 'ਚ ਫਿਰ ਪਿਸਟੈਸ਼ੀਓ ਦਾ ਜਿਹੜਾ ਬਲੂਮ ਆ ਉਹ ਵੀ ਘੱਟ ਹੁੰਦਾ ਰਿਹਾ ਜਾਂ ਸਫਰ ਕਰਦਾ ਰਿਹਾ ਜਾਂ ਡਿਲੇ ਹੋ ਜਾਂਦਾ। ਟਿਊਲੀ ਫੌਗ ਨੇ ਕਾਫੀ ਵਧੀਆ ਕੰਮ ਕੀਤਾ। ਹਾਂਜੀ, ਇਸ ਸਾਲ ਉਸ ਚੀਜ਼ ਨੇ, ਉਹ ਚੀਜ਼ ਵਧੀਆ ਰਹਿ ਗਈ। ਉਹ ਉਹਨਾਂ ਹੀ ਹੁਣ ਮੁੜ ਕੇ ਆ ਜਿਹੜੀਆਂ ਹੀਟ ਵੇਵਸ ਆ ਤੇ ਉਹ ਬੈਲੈਂਸ, ਨੇਚਰ ਬੈਲੈਂਸ ਕਰ ਜਾਂਦੀ ਆ ਕੇ, ਕੀ ਉਹਨੂੰ ਕਹਿੰਦੇ, ਕੁਦਰਤ ਨੇ ਕਿਸੇ ਨਾ ਕਿਸੇ ਪਾਸੇ ਤੇ ਬੈਲੈਂਸ ਬਣਾਉਣਾ ਹੀ ਆ। ਤੇ ਬਾਕੀ ਹੁਣ ਜੇ ਵੈਦਰ ਨਾਲ ਰਿਲੇਟਡ ਆਪਾਂ ਗੱਲ ਕਰੀਏ ਤੇ ਆ ਜਿਹੜੀ 2 ਹਫ਼ਤਿਆਂ ਅਗਲੇ ਹਫ਼ਤੇ ਹੀਟ ਵੇਵ ਆਉਣੀ ਆ, ਇਹ ਵੀ ਅਨਪ੍ਰੈਸੀਡੈਂਟਡ ਆ। ਮਤਲਬ ਪਹਿਲਾਂ ਹੁੰਦਾ ਸੀਗਾ ਵੀ ਮਈ 'ਚ ਟੈਂਪਰੇਚਰ ਵੱਧਦਾ ਸੀ, ਪਰ ਇੰਨਾ ਨਹੀਂ ਸੀ, 100 ਨਹੀਂ ਸੀ ਜਾਂਦਾ। ਤੇ ਅੱਗੇ ਵੀ 2-3 ਸਾਲ ਏਦਾਂ ਹੁੰਦਾ ਰਿਹਾ ਵੀ ਇੱਕ ਵਾਰੀ ਮਈ 'ਚ ਥੋੜੀ ਜਿਹੀ ਗਰਮੀ ਦਿਖਾ ਕੇ ਮੁੜ ਕੇ ਜੂਨ ਸਾਰਾ ਠੰਡਾ ਰਹਿੰਦਾ ਰਿਹਾ। ਸੋ ਹੁਣ ਐਤਕੀ ਵੀ ਪਤਾ ਨਹੀਂ ਵੀ ਕੀ ਬਣਨਾ ਆ। ਜੇ ਤੇ ਐਲ ਨੀਨੋ ਵਾਲਾ ਹੋਇਆ ਕੋਈ, ਉਹਦਾ ਵੈਦਰ ਪੈਟਰਨ ਏਦਾਂ ਦਾ ਵੀ ਹੌਟ ਐਂਡ ਡਰਾਈ ਹੋਇਆ, ਤਾਂ ਫਿਰ ਐਕਸਟ੍ਰੀਮ ਹੀਟ ਵੇਵ ਆ, ਫਿਰ ਵਾਟਰ ਡਿਮਾਂਡ ਵਧੂਗੀ,
ਫਸਲਾਂ ਦਾ ਸਟ੍ਰੈਸ ਜਿਹੜਾ ਆ, ਬੰਦਿਆਂ ਦਾ ਸਟ੍ਰੈਸ ਜਿਹੜਾ ਆ ਉਹ ਵੀ ਵਧੂਗਾ, ਤੇ ਜੇ ਵਿਪਲੈਸ਼ ਹੀ ਹੁੰਦਾ ਰਿਹਾ ਤੇ ਹੋ ਸਕਦਾ ਟੈਂਪਰੇਚਰ ਘੱਟ ਰਵੇ, ਜੇ ਵੈਦਰ ਪੈਟਰਨ ਚੇਂਜ ਹੋਇਆ, ਜਾਂ ਅਨਸੀਜ਼ਨੇਬਲ ਰੇਨਫਾਲ ਵੀ ਹੋ ਸਕਦੀ ਹੈ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ, ਇਹਨਾਂ ਦੇ ਕਰਕੇ ਸਾਨੂੰ ਐਜ਼ ਏ ਗਰੋਅਰ ਅਵੇਅਰ ਰਹਿਣ ਦੀ ਲੋੜ ਆ ਵੀ ਮੌਸਮ ਦਾ ਪੈਟਰਨ, ਮੌਸਮ ਦਾ ਮਿਜਾਜ ਕਿੱਦਾਂ ਦਾ ਆ, ਤੇ ਉਸ ਹਿਸਾਬ ਨਾਲ ਕੀ ਆਪਾਂ ਕੋਈ ਸ਼ਾਰਟ ਟਰਮ ਬੇਸਿਸ ਤੇ ਜਾਂ ਲੌਂਗ ਟਰਮ ਬੇਸਿਸ ਤੇ ਆਪਾਂ ਆਪਣੇ ਕ੍ਰੌਪਿੰਗ ਸਿਸਟਮ ਨੂੰ ਥੋੜਾ ਜਿਹਾ ਵੈਦਰ ਰੈਜ਼ਿਲੀਐਂਟ ਬਣਾ ਸਕਦੇ ਆ ਜਾਂ ਨਹੀਂ। ਬੈਸਟ ਕੋਰਸ ਆਫ ਐਕਸ਼ਨ ਕੀ ਆ ਹੁਣ ਫਿਰ ਇਹ ਸਾਰੇ ਗਰੋਵਰਸ ਦੇ ਲਈ ਇੱਥੇ? ਇਹ ਸਾਰਿਆਂ ਦੀ ਸਿਚੁਏਸ਼ਨ ਯੂਨੀਕ ਹੋਊਗੀ ਜੀ, ਤੇ ਜੇ ਤੇ ਤੁਸੀਂ ਮੰਨ ਲਓ ਇੱਕੋ ਹੀ ਪੇਰੇਨੀਅਲ ਕ੍ਰੌਪ ਬੀਜੀ ਹੋਈ ਹੈ ਤੁਹਾਡੇ ਸਾਰੇ, ਤੇ ਜੇ ਮੰਨ ਲਓ ਫੇਲ ਹੋ ਜਾਂਦੀ ਹੈ ਫਿਰ ਤੇ ਤੁਹਾਡਾ ਟੋਟਲ ਲਾਸ ਹੋ ਜਾਂਦਾ ਹੈ, ਜਾਂ ਜੇ ਲਾਸ ਹੋ ਜਾਂਦਾ। ਪਰ ਜੇ ਤੁਸੀਂ ਥੋੜੀ ਜਿਹੀ ਡਾਇਵਰਸਿਟੀ ਆਪਣੇ ਫਾਰਮ ਤੇ ਰੱਖਦੇ ਜੇ, ਵੀ ਪੇਰੇਨੀਅਲ ਕ੍ਰੌਪਸ ਵੀ ਹੈਗੀਆਂ ਆ, ਪਰ ਕੁਛ ਇੱਕ ਏਕੜੇਜ ਇਦਾਂ ਦੀ ਆ ਜਿੱਥੇ ਕੋਈ ਮਾਈਨਰ, ਕੋਈ ਮੇਜਰ ਐਨੂਅਲ ਕ੍ਰੌਪਸ ਤੁਸੀਂ ਗਰੋ ਕਰ ਰਹੇ ਜੇ, ਜਿਹਦੀ ਵੀ ਤੁਹਾਡੇ ਕੋਲ ਮਾਰਕੀਟ ਹੈਗੀ ਆ, ਤੇ ਫਿਰ ਤੁਸੀਂ ਯੂ ਆਰ ਜਸਟ ਹੈਜਿੰਗ ਯੂਰ ਬੈਟ, ਵੀ ਤੁਸੀਂ ਆਪਣਾ ਵੰਡ ਵਰਤ ਕੇ ਕੀਤਾ ਹੋਇਆ ਵੀ ਚਲੋ ਜੇ ਇੱਕ ਪਾਸਿਓਂ ਇੰਨਾ ਵਧੀਆ ਨਹੀਂ ਰਿਹਾ ਤੇ ਕੁਛ ਦੂਜੇ ਪਾਸਿਓਂ ਕੁਛ ਨਾ ਕੁਛ ਨਿਕਲ ਆਊਗਾ। ਨਹੀਂ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਆ। ਤੇ ਇੱਥੇ ਡਾਕਟਰ ਰਿਆੜ ਇਹ ਦੱਸਿਓ ਵੀ ਜਿੱਦਾਂ UCANR ਆ ਜਾਂ ਤੁਹਾਡੀ ਜਿਹੜੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਆ, ਇੱਥੇ ਕੁਛ ਰਿਸੋਰਸਿਸ ਇੱਦਾਂ ਦੇ ਅਵੇਲੇਬਲ ਆ ਜਿਨ੍ਹਾਂ ਨੂੰ ਦੇਖ ਕੇ ਜਿਹੜੇ ਗਰੋਵਰਸ ਆ ਉਹ ਇੱਦਾਂ ਦੇ ਡਿਸੀਜਨਸ ਲੈ ਸਕਣ? ਦੇਖੋ ਉੱਦਾਂ ਤਾਂ UCANR, UC ਕੋਆਪਰੇਟਿਵ ਐਕਸਟੈਂਸ਼ਨ ਦੇ ਵਿੱਚ ਸਮਾਰਟ ਵੈਦਰ ਜਾਂ ਕਲਾਈਮੇਟ ਸਮਾਰਟ ਐਗਰੀਕਲਚਰ ਨਾਲ ਰਿਲੇਟਡ ਪ੍ਰੋਗਰਾਮਸ ਹੈਗੇ ਆ, ਸਪੈਸ਼ਲਾਈਜ਼ਡ ਜਿਹੜੇ ਫਾਰਮ ਐਡਵਾਈਜ਼ਰਸ ਨੇ, ਟੈਕਨੀਸ਼ੀਅਨਸ ਨੇ, ਉਹ ਵੀ ਫਾਰਮਰਸ ਦੀ ਹੈਲਪ ਕਰਨ ਵਾਸਤੇ ਅਵੇਲੇਬਲ ਆ। ਤੇ ਪਰ ਜਿੱਦਾਂ ਤੁਸੀਂ ਹੁਣ ਇਨਫੋਰਮੇਸ਼ਨ ਦੀ ਗੱਲ ਕੀਤੀ ਆ, ਮੈਂ ਹੁਣ ਸਵਿਚ ਕਰਨਾ ਚਾਹੂੰਗਾ ਵੀ ਆਪਣੇ ਜਿਹੜੇ ਸਾਡੇ ਕੋਲ ਇੱਕ ਫਾਰਮਰਸ ਵਾਸਤੇ ਇਨਫੋਰਮੇਸ਼ਨ ਵਾਸਤੇ ਹੀ ਇੱਕ ਬੜਾ ਵਧੀਆ ਪ੍ਰੋਗਰਾਮ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਆ ਪਿਛਲੇ 2 ਸਾਲ ਤੋਂ। ਜੀ, ਤੇ ਜ਼ਰੂਰ ਦੱਸੋ ਉਸ ਦੇ ਬਾਰੇ। ਹਾਂਜੀ, ਇਹ ਜਿਹੜਾ ਪ੍ਰੋਗਰਾਮ ਆ ਇਹ ਹੈਗਾ ਬਿਗਨਿੰਗ ਐਂਡ ਸਮਾਲ ਫਾਰਮਰ ਤੇ ਸੋਸ਼ਲੀ ਡਿਸਐਡਵਾਂਟੇਜ ਫਾਰਮਰਸ ਵਾਸਤੇ, ਤੇ ਵੈਟਰਨਸ ਵਾਸਤੇ। ਓਕੇ, ਪਰ ਉਦਾਂ ਆਪਾਂ ਕਿਸੇ ਨੂੰ ਨਾ ਨਹੀਂ ਕਰਦੇ, ਜਿੰਨੇ ਆਉਣਾ ਸਿੱਖ ਲਓ। ਬਿਲਕੁਲ। ਕੋਈ ਨਵਾਂ ਕਿਸਾਨ ਆ ਜਿਹੜੇ ਖੇਤੀਬਾੜੀ 'ਚ ਨਵੇਂ ਪਏ ਆ ਜਾਂ ਅਜੇ ਖੇਤੀਬਾੜੀ 'ਚ ਆਉਣ ਦੀ ਸੋਚ ਰਹੇ ਆ, ਹਾਂਜੀ, ਇਹ ਬਿਗਨਿੰਗ ਫਾਰਮਰ ਐਂਡ ਰੈਂਚਰ ਤੇ ਵੈਟਰਨਸ ਜਿਹੜੇ ਕੋਈ ਡਿਫੈਂਸ ਸਰਵਿਸਿਜ਼ 'ਚੋਂ ਰਿਟਾਇਰ ਹੋ ਕੇ ਮੇਨ ਸਟ੍ਰੀਮ ਲਾਈਫ 'ਚ ਆਏ ਆ, ਉਹਨਾਂ ਵਾਸਤੇ ਵੀ। ਤੇ ਉਹ ਸਾਡਾ ਮਤਲਬ ਮੁੱਖ ਕਲਾਇੰਟੈਲ ਆ, ਪਰ ਓਪਨ ਟੂ ਆਲ ਆ, ਫ੍ਰੀ ਪ੍ਰੋਗਰਾਮ ਆ। ਇਹਦਾ ਨਾਂ ਆ ਫਰੈਜ਼ਨੋ ਸਟੇਟ ਸਮਾਰਟ ਫਾਰਮ ਯੂਨੀਵਰਸਿਟੀ। ਠੀਕ ਹੈ ਜੀ। ਸੋ ਜਿਹੜੇ ਸਾਡੇ ਸਰੋਤੇ ਇਸ ਪ੍ਰੋਗਰਾਮ ਬਾਰੇ ਨਹੀਂ ਜਿਨ੍ਹਾਂ ਨੂੰ ਪਤਾ, ਤੇ ਕਿਸੇ ਵੀ ਆਪਣੇ ਸਰਚ ਇੰਜਨ ਦੇ ਵਿੱਚ ਫਰੈਜ਼ਨੋ ਸਟੇਟ ਸਮਾਰਟ ਫਾਰਮ ਯੂਨੀਵਰਸਿਟੀ ਤੁਸੀਂ ਸਰਚ ਕਰੋਗੇ ਤੇ ਉਹ ਲਿੰਕ ਆ ਜਾਏਗਾ। ਉਹਦੇ ਤੇ ਪ੍ਰੋਗਰਾਮ ਬਾਰੇ ਜਾਣਕਾਰੀ ਇੰਗਲਿਸ਼ ਦੇ ਵਿੱਚ ਅਵੇਲੇਬਲ ਆ, ਰਜਿਸਟ੍ਰੇਸ਼ਨ ਦੇ ਲਿੰਕ ਅਵੇਲੇਬਲ ਆ, ਵਰਕਸ਼ਾਪ ਦੀ ਸਕੈਜੂਲਸ ਜਿਹੜੀਆਂ ਨੇ ਉਹ ਵੀ ਅਵੇਲੇਬਲ ਆ। ਠੀਕ ਹੈ। ਸੋ ਉਹਦੇ ਬਾਰੇ ਹੁਣ ਮੈਂ ਆਪਣੇ ਸਰੋਤਿਆਂ ਨੂੰ ਇੱਥੇ ਵੀ ਦੱਸਦਾ ਕਿ ਖੇਤੀਬਾੜੀ ਵਿੱਚ ਇਸ ਵੇਲੇ ਖਾਸ ਕਰਕੇ ਇੱਥੇ ਕੈਲੀਫੋਰਨੀਆ 'ਚ, ਉਦੋਂ ਚਲੋ ਸਾਰੀ ਦੁਨੀਆ 'ਚ ਹੀ ਮਾੜਾ ਹਾਲ ਆ, ਸਸਟੇਨੇਬਿਲਿਟੀ ਤੇ ਪ੍ਰੋਫਿਟੇਬਿਲਿਟੀ ਫਾਰਮਰਸ ਦੀ ਜਿਹੜੀ ਆ ਉਹ ਬਹੁਤ ਔਖੀ ਆ, ਉੜਦੀ ਜਾ ਰਹੀ ਆ। ਪੈਸੇ ਬਣ ਨਹੀਂ ਰਹੇ, ਚਲਾਉਣਾ ਇਹਨੂੰ ਐਜ਼ ਅ ਬਿਜ਼ਨਸ ਚਾਹੀਦਾ ਆ, ਤੇ ਬਿਜ਼ਨਸ ਦੇ ਵਿੱਚ ਜਦੋਂ ਪ੍ਰੋਫਿਟ ਨਹੀਂ ਹੁੰਦਾ ਫਿਰ ਉਹ ਬਿਜ਼ਨਸ ਨਹੀਂ ਰਹਿੰਦਾ। ਤੇ ਇਸ ਪ੍ਰੋਗਰਾਮ ਦਾ ਗੋਲ ਇਹ ਆ ਕਿ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਉਹ ਮਿਲੇ ਤਾਂ ਕਿ ਉਹ ਸਮਾਰਟ ਬਿਜ਼ਨਸ ਡਿਸੀਜਨਸ ਲੈ ਸਕਣ। ਤੇ ਦੂਜੀ ਗੱਲ ਜਿਹੜੀ ਨਾਲ ਉਹਦੇ ਬਰਾਬਰ ਦੀ ਹੀ ਇਹ ਆ ਕਿ ਇੱਥੇ ਜਿਹੜੀ ਖੇਤੀ ਆ ਉਹਨੂੰ ਸਰਕਾਰੀ ਮਦਦ ਬਹੁਤ ਮਿਲਦੀ ਹੈ ਹਰ ਤਰ੍ਹਾਂ ਦੀ। ਪਰ ਬਹੁਤੀ ਵਾਰੀ ਆਪਣੇ ਲੋਕਾਂ ਨੂੰ ਲੈਂਗੁਏਜ ਬੈਰੀਅਰ ਕਰਕੇ ਜਾਂ ਇਨਫੋਰਮੇਸ਼ਨ ਦੀ ਕਮੀ ਹੋਣ ਕਰਕੇ ਉਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੁੰਦਾ ਕਿ ਇਹ ਪ੍ਰੋਗਰਾਮ ਵੀ ਹੈਗੇ ਆ। ਹਰ ਸਾਲ ਫਾਰਮ ਬਿੱਲ ਜਿਹੜਾ 5 ਸਾਲਾਂ ਬਾਅਦ ਬਣਦਾ ਆ, ਅੱਜ ਕੱਲ੍ਹ ਵੀ ਉਹ ਬਣ ਰਿਹਾ, ਉਹਦੀ ਡਿਸਕਸ਼ਨ ਚੱਲ ਰਹੀ ਆ, ਜਿਹਦੇ ਵਿੱਚ ਪੈਸੇ ਜਿਹੜੇ ਉਹ ਐਲੋਕੇਟ ਹੁੰਦੇ ਆ ਕਿ ਖੇਤੀਬਾੜੀ ਵਾਸਤੇ ਕਿੰਨਾ ਪੈਸਾ ਜਿਹੜਾ ਸਰਕਾਰ ਨੇ ਮੁਹੱਈਆ ਕਰਾਉਣਾ ਜੀ, ਤੇ ਉਹ ਵੱਖਰੇ ਵੱਖਰੇ ਪ੍ਰੋਗਰਾਮਾਂ ਰਾਹੀਂ ਜ਼ਿਮੀਂਦਾਰਾਂ ਨੂੰ ਵੰਡਿਆ ਜਾਂਦਾ ਤਾਂ ਕਿ ਜ਼ਿਮੀਂਦਾਰ ਜਿਹੜੇ ਆ ਉਹ ਬਿਜ਼ਨਸ 'ਚ ਰਹਿਣ, ਵੀ ਜਿੰਨਾ ਉਹਨਾਂ ਦਾ ਮਾਰਕੀਟ ਕੰਡੀਸ਼ਨਸ ਕਰਕੇ, ਮਾੜੇ ਮੌਸਮ ਕਰਕੇ, ਘੱਟ ਫਸਲ ਹੋਣ ਕਰਕੇ ਜਿਹੜਾ ਉਹਨਾਂ ਨੂੰ ਘਾਟਾ ਪੈ ਰਿਹਾ ਆ, ਉਹ ਘਾਟਾ ਪੂਰਾ ਹੋ ਸਕੇ ਤਾਂ ਕਿ ਉਹ ਘਾਟੇ 'ਚ ਨਾ ਜਾਣ ਤੇ ਬਿਜ਼ਨਸ ਉਹਨਾਂ ਦਾ ਫਲੋਟ ਰਵੇ। ਮਤਲਬ ਮਾਰਕੀਟ ਦੀ ਤੇ ਕੰਡੀਸ਼ਨ ਇਹ ਆ ਕਿ ਜ਼ਿਮੀਂਦਾਰ ਕੋਲ ਪੈਸੇ ਬਣਨ ਨਾ, ਪਰ ਸਰਕਾਰ ਦੀ ਤੇ ਇੰਟੈਂਟ ਇਹੋ ਹੁੰਦੀ ਆ ਕਿ ਫੂਡ ਆਉਂਦਾ ਰਵੇ ਤੇ ਲੋਕਾਂ ਨੂੰ ਖਾਣ ਨੂੰ ਮਿਲਦਾ ਰਵੇ। ਨੈਸ਼ਨਲ ਸਿਕਿਉਰਿਟੀ ਦਾ ਮਸਲਾ ਬਣ ਜਾਂਦਾ। ਬਿਲਕੁਲ ਜੀ, ਬਿਲਕੁਲ। ਤੇ ਉਹਦੇ ਵਾਸਤੇ ਜੋ ਘਰੇਲੂ ਉਤਪਾਦਨ ਆ, ਜੋ ਲੋਕਲ ਇੱਥੇ ਐਗਰੀਕਲਚਰਲ ਪ੍ਰੋਡਕਸ਼ਨ ਹੋ ਜਾਣੀ, ਉਹਦੇ ਨਾਲ ਦੀ ਰੀਸ ਕੋਈ ਨਹੀਂ।
ਸੋ ਜੇ ਸਾਰੇ ਫਾਰਮਰਸ ਇਦਾਂ ਬਿਜ਼ਨਸ ਛੱਡ ਕੇ ਵੀ ਘਾਟਾ ਪੈਣ ਕਰਕੇ ਬਿਜ਼ਨਸ ਛੱਡ ਜਾਣ ਤੇ ਖੇਤੀ ਕਰੂ ਕੌਣ? ਸਹੀ ਗੱਲ। ਇਸ ਕਰਕੇ ਸਰਕਾਰ ਦੀ ਇੰਟੈਂਟ ਇਹਦੇ ਪਿੱਛੇ ਇਹ ਆ ਕਿ ਜਿਹੜੇ ਖੇਤੀ ਕਰ ਸਕਦੇ ਆ ਜਾਂ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਇਨਸੈਂਟਿਵ ਦਿੱਤਾ ਜਾਵੇ ਇਹੋ ਜਿਹੇ ਗ੍ਰਾਂਟਸ ਤੇ ਪ੍ਰੋਗਰਾਮਸ ਦੇ ਥਰੂ, ਤਾਂ ਕਿ ਉਹ ਖੇਤੀ ਦੇ ਨਾਲ ਜੁੜੇ ਰਹਿਣ ਤੇ ਖੇਤੀ ਕਰੀ ਜਾਣ, ਤਾਂ ਕਿ ਫੂਡ ਜਿਹੜਾ ਆ ਉਹ ਬਾਕੀ ਪਾਪੂਲੇਸ਼ਨ ਵਾਸਤੇ ਅਵੇਲੇਬਲ ਹੁੰਦਾ ਰਹੇ। ਸੋ ਇਹ ਤਾਂ ਹੀ ਕਾਫੀ ਸਬਸਿਡੀਜ਼ ਵਗੈਰਾ ਮਿਲਦੀਆਂ ਰਹਿੰਦੀਆਂ। ਹਾਂਜੀ, ਸੋ ਪਰ ਆਪਣੇ ਬਹੁਤੇ ਲੋਕਾਂ ਨੂੰ ਇਹਨਾਂ ਬਾਰੇ ਪਤਾ ਨਹੀਂ ਹੁੰਦਾ, ਪਤਾ ਨਹੀਂ ਲੱਗਦਾ, ਜਾਂ ਐਲੀਜੀਬਿਲਟੀ ਰਿਕੁਆਇਰਮੈਂਟ ਕੀ ਆ, ਜਾਂ ਕਦੋਂ ਗ੍ਰਾਂਟ ਓਪਨ ਹੋਣੀ ਆ, ਜਾਂ ਕੀ ਕਾਗਜ਼ ਪੱਤਰ ਚਾਹੀਦੇ ਆ, ਜਾਂ ਉਹਦਾ ਕੀ ਪ੍ਰੋਸੈਸ ਹੈ, ਕਿੱਥੇ ਜਾ ਕੇ ਅਪਲਾਈ ਕਰਨਾ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਜਾਂ ਜਦੋਂ ਆਪਾਂ ਜਾਂਦੇ ਉੱਥੇ ਕਈ ਵਾਰੀ ਫਿਰ ਲੈਂਗੁਏਜ ਬੈਰੀਅਰ ਹੋ ਜਾਂਦਾ, ਜੇ ਸਾਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਉਹ ਵੀ ਇੱਕ ਬੈਰੀਅਰ ਆ। ਸੋ ਇਹ ਜਿਹੜਾ ਸਾਡਾ ਪ੍ਰੋਗਰਾਮ ਆ ਇਹ ਦੋ ਨੁਕਾਤੀ ਆ, ਵੀ ਇੱਕ ਤੇ ਵੱਖ-ਵੱਖ ਵਿਸ਼ਿਆਂ ਤੇ ਕਿਸਾਨਾਂ ਨੂੰ ਜਾਣਕਾਰੀ ਦੇਣੀ ਵਰਕਸ਼ਾਪ ਸੀਰੀਜ਼ ਦੇ ਵਿੱਚ। ਉਹਦੇ ਬਾਰੇ ਮੈਂ ਕਿਹੜੇ ਟੌਪਿਕਸ ਆ ਉਹ ਮੈਂ ਹੁਣੇ ਦੱਸਦਾ ਇੱਕ ਅੱਧੇ ਮਿੰਟ 'ਚ। ਤੇ ਦੂਜਾ ਇਹ ਆ ਕਿ ਜਿੰਨੇ ਵੀ USDA ਦੇ ਲੋਨ ਪ੍ਰੋਗਰਾਮਸ ਆ, ਜਾਂ CDFA ਦੇ ਵੀ ਲੋਨ ਪ੍ਰੋਗਰਾਮਸ ਨੇ, ਠੀਕ ਹੈ, ਜਾਂ ਗ੍ਰਾਂਟ ਪ੍ਰੋਗਰਾਮ ਆ, ਤੇ ਉਹਨਾਂ ਬਾਰੇ ਸਾਡਾ ਜਿਹੜਾ ਪ੍ਰੋਗਰਾਮ ਮੈਨੇਜਰ ਆ ਉਹਦੇ ਕੋਲ ਸਾਰਾ ਡੇਟਾਬੇਸ ਹੈਗਾ ਆ। ਓਕੇ, ਬਈ ਕਿਹੜਾ ਪ੍ਰੋਗਰਾਮ ਕਿੱਥੇ ਆ, ਕਿਹੜੀ ਕਾਉਂਟੀ 'ਚ ਤੁਹਾਡਾ ਕਿਹੜਾ ਪੁਆਇੰਟ ਆਫ ਕੰਟੈਕਟ ਆ, ਓਕੇ, ਇਸ ਪ੍ਰੋਗਰਾਮ ਨੇ ਕਦੋਂ ਖੋਲ੍ਹਣਾ ਆ, ਉਹਦੀਆਂ ਕੀ ਰਿਕੁਆਇਰਮੈਂਟਸ ਆ, ਕੀ ਕਾਗਜ਼ ਲੱਗਣੇ ਆ, ਓਕੇ, ਕੀ ਇਨਕਮ ਰਿਸਟ੍ਰਿਕਸ਼ਨਸ ਆ, ਤੇ ਉਹਦੇ ਵਾਸਤੇ ਵੀ ਆਪਾਂ 1-to-1 ਗਾਈਡੈਂਸ ਵੀ, ਅਵੇਲੇਬਿਲਿਟੀ ਆਫ ਟਾਈਮ ਜਿਹੜਾ ਆ, ਮਤਲਬ ਇੱਦਾਂ ਨਹੀਂ ਵੀ ਕੱਲ੍ਹ ਨੂੰ ਗ੍ਰਾਂਟ ਡਿਊ ਆ ਤੇ ਤੁਸੀਂ ਅੱਜ 4 ਜਣੇ ਸਾਡੇ ਕੋਲ ਕਿਸਾਨ ਜੇ ਪਹੁੰਚਦੇ ਤਾਂ ਫਿਰ ਸਾਰਿਆਂ ਦੀ ਤਾਂ ਆਪਾਂ ਇੱਦਾਂ ਤਾਂ ਨਹੀਂ ਔਖਾ ਹੋ ਜਾਂਦਾ ਐਡਜਸਟ ਕਰ ਸਕਦੇ। ਪਰ ਜੇ ਸਮਾਂ ਰਹਿੰਦਾ ਕੋਈ ਸਾਨੂੰ ਅਪਰੋਚ ਕਰੂਗਾ ਤੇ ਅਸੀਂ ਉਹਨੂੰ ਸਾਰੀ ਗਾਈਡੈਂਸ ਜਿਹੜੀ ਆ ਉਹ ਵੀ ਰਾਹ ਤੁਹਾਨੂੰ ਦਿਖਾ ਸਕਦੇ ਹੋ, ਮਤਲਬ ਥੋੜਾ ਤੋਰ ਵੀ ਦਿੰਦੇ ਨਾਲ ਵੀ ਅਗਲੇ ਘਰ ਤੱਕ, ਅਗਲੇ ਬੂਹੇ ਤੱਕ ਵੀ ਛੱਡ ਆਈਦਾ ਵੀ ਹਾਂ ਵੀ ਹੁਣ ਫਲਾਣੇ ਬੰਦੇ ਕੋਲ ਪਹੁੰਚ ਜਾਓ, ਆ ਤੁਹਾਡਾ ਕਾਗਜ਼ ਪੱਤਰ ਤਿਆਰ ਆ, ਉਹਨੂੰ ਜਾ ਕੇ ਆ ਫਾਈਲ ਫੜਾ ਦਿਓ ਤੇ ਉਹਨੂੰ ਦੱਸ ਦਿਓ ਵੀ ਫਲਾਣਿਆਂ ਨੇ ਮੇਰੀ ਫਾਈਲ ਚੈੱਕ ਕਰ ਲਈ ਆ ਤੇ ਇਹ ਤਾਂ ਹੁਣ ਤੁਸੀਂ ਅੱਗੇ ਵੇਖੋ ਵੀ ਕੀ ਕਰਨਾ। ਸੋ ਉਹਦੇ ਵਿੱਚ ਵੀ ਫਰਸਟ੍ਰੇਸ਼ਨ ਤਾਂ ਕਈ ਵਾਰੀ ਹੋ ਜਾਂਦੀ, ਕਿਉਂਕਿ ਹੁਣ FSA ਦੇ ਵਿੱਚ ਇਸ ਵੇਲੇ ਬਹੁਤ ਤਗੜਾ ਬੈਕਲੌਗ ਪਿਆ ਆ ਫੈਡਰਲ ਵਰਕਫੋਰਸ ਘੱਟ ਹੋਣ ਕਰਕੇ, ਪਰ ਹੋਪਫੁਲੀ ਸਿਚੁਏਸ਼ਨ ਇੰਪਰੂਵ ਹੋਊਗੀ। ਪਰ ਤਦ ਤੱਕ ਅਸੀਂ ਗਰਾਊਂਡ ਲੈਵਲ ਤੇ ਜਿਹੜੀ ਕਪੈਸਿਟੀ ਆ ਉਹ ਬਿਲਡ ਕੀਤੀ ਹੋਈ ਆ ਕਿ ਜਿਹੜਾ ਵੀ ਕੋਈ ਫਾਰਮਰ ਸਾਡੇ ਕੋਲ ਆਉਂਦਾ ਹੈ ਜਿਹਨੂੰ ਲੋਨਸ ਬਾਰੇ ਜਾਂ ਗ੍ਰਾਂਟਸ ਬਾਰੇ ਜਾਣਕਾਰੀ ਚਾਹੀਦੀ ਆ, ਉਹ ਵੀ ਆਪਾਂ ਦੇ ਸਕਦੇ। ਤੇ ਕਲਾਸਾਂ ਦੇ ਨਾਲ ਤੇ ਟੈਕਨੀਕਲ ਅਸਿਸਟੈਂਟਸ ਦੇ ਨਾਲ ਅਸੀਂ ਫਾਰਮਰਸ ਨੂੰ ਬਿਜ਼ਨਸ ਪਲਾਨ ਬਣਾਉਣ ਦੀ ਵੀ ਜਾਣਕਾਰੀ ਦਿੰਦੇ ਹਾਂ। ਠੀਕ ਹੈ, ਕਿਉਂਕਿ ਫਾਰਮ ਬਿਜ਼ਨਸ ਪਲਾਨ ਇੱਕ ਅਜਿਹਾ ਡਾਕੂਮੈਂਟ ਆ ਜਿਹੜੀ ਕਿਸੇ ਵੀ ਲੋਨ ਏਜੰਸੀ ਨੇ ਜਾਂ ਗ੍ਰਾਂਟ ਏਜੰਸੀ ਨੇ ਸਭ ਤੋਂ ਪਹਿਲਾਂ ਤੁਹਾਡਾ ਉਹ ਦੇਖਣਾ। ਹਾਂਜੀ, ਸਭ ਤੋਂ ਪਹਿਲਾਂ। ਤੇ ਜੇ ਤੁਹਾਡੇ ਕੋਲ ਉਹ ਨਹੀਂ ਹੈਗਾ ਤੇ ਉਹਨਾਂ ਨੇ ਤੁਹਾਡੀ ਫਾਈਲ ਤੇ ਗਾਂ ਕੋਈ ਕਾਰਵਾਈ ਨਹੀਂ ਪਾਉਣੀ। ਸੋ ਫਾਰਮ ਦਾ ਜਿਹੜਾ ਬਿਜ਼ਨਸ ਪਲਾਨ ਆ ਉਹ ਬਣਾਉਣ 'ਚ ਵੀ ਸਾਡਾ ਜਿਹੜਾ ਪ੍ਰੋਗਰਾਮ ਮੈਨੇਜਰ ਆ ਹੁਆਨ ਰੋਡਰੀਗੇਜ਼, ਉਹ ਤੁਹਾਡੀ ਗਾਈਡੈਂਸ ਤੁਹਾਨੂੰ ਦਊਗਾ। ਜੇ ਕਿਤੇ ਟਰਾਂਸਲੇਸ਼ਨ ਦੀ ਲੋੜ ਆ ਉੱਥੇ ਮੈਂ ਅਵੇਲੇਬਲ ਹੈਗਾ ਆ। ਠੀਕ ਹੈ, ਤੇ ਸੋ ਫਾਰਮ ਬਿਜ਼ਨਸ ਪਲਾਨ ਬਣਿਆ ਹੋਵੇ, ਤੁਹਾਡੇ ਕੋਲ ਸਾਰੇ ਕਾਗਜ਼ ਪੱਤਰ ਜਿਹੜੇ ਆ ਉਹ ਰੈਡੀ ਹੋਣ, ਫਾਰਮ ਦੇ ਰੈਕਡ ਰੈਡੀ ਹੋਣ, ਤਾਂ ਕਿ ਜਦੋਂ ਤੁਸੀਂ ਇਹਦੇ ਵਿੱਚ ਕੋਈ ਵੀ ਇਦਾਂ ਦੀ ਗ੍ਰਾਂਟ ਲੈਣੀ ਆ ਜਾਂ ਲੋਨ ਲੈਣਾ ਆ, ਭਾਵੇਂ ਐਨੂਅਲ ਆਪਰੇਟਿੰਗ ਲੋਨ ਲੈਣਾ ਆ, ਜਾਂ ਫਾਰਮ ਬਾਏ ਕਰਨ ਵਾਸਤੇ ਲੋਨ ਲੈਣਾ, ਜਾਂ ਇਕਵਿਪਮੈਂਟ ਬਾਏ ਕਰਨ ਵਾਸਤੇ ਲੋਨ ਲੈਣਾ ਆ, ਜਾਂ ਨਵਾਂ ਪੰਪ ਲਾਉਣ ਵਾਸਤੇ ਜਾਂ ਸੋਲਰ ਲਾਉਣ ਵਾਸਤੇ ਗ੍ਰਾਂਟ ਲੈਣੀ ਆ, ਤੁਹਾਡੇ ਕੋਲ ਸਾਰੀ ਜਿਹੜੀ ਡਾਕੂਮੈਂਟੇਸ਼ਨ ਆ ਉਹ ਰੈਡੀ ਹੈਂਡ ਹੋਵੇ, ਤਾਂ ਕਿ ਉਹਨਾਂ ਦਾ ਵੀ ਕੰਮ ਸੌਖਾ ਹੋ ਜਾਏ ਜਿਨ੍ਹਾਂ ਨੇ ਪ੍ਰੋਸੈਸ ਕਰਕੇ ਤੁਹਾਨੂੰ ਪੈਸੇ ਡਿਸਬਰਸ ਕਰਨੇ ਆ। ਹਾਂਜੀ, ਫਿਰ ਨਹੀਂ ਤਾਂ ਫਿਰ ਬੈਕ ਐਂਡ ਫੋਰਥ ਬੰਦਾ ਚੱਲਦਾ ਰਹਿੰਦਾ ਆ, ਉਹ ਵੀ ਖਿੱਚ ਜਾਂਦੇ, ਆਪ ਵੀ ਖਿੱਚ ਜਾਈਦਾ ਆ ਵੀ, ਕਿਉਂਕਿ ਇਹ ਦੇਖੋ ਇਹ ਤਾਂ ਆਪਾਂ ਨੂੰ ਮੰਨਣਾ ਪੈਣਾ ਵੀ ਆਪਣੇ ਭਾਈਚਾਰੇ ਦੇ ਵਿੱਚ ਪੇਪਰ ਵਰਕ ਦੇ ਨਾਲ ਥੋੜਾ ਜਿਹਾ ਟਕਟਕਾ ਰਹਿੰਦਾ ਹੀ ਆਪਣੇ ਲੋਕਾਂ ਦਾ। ਚਲੋ ਇਹ ਮੈਂ ਇੱਕ ਭਾਈਚਾਰੇ ਦੀ ਗੱਲ ਨਹੀਂ ਕਰਦਾ, ਸਾਰੇ ਪਾਸੇ ਇਹ ਮਤਲਬ ਦੇਖੋ ਜਿਹੜਾ ਨਾ ਇਹ ਬੋਰਿੰਗ ਕੰਮ ਆ, ਪੇਪਰ ਵਰਕ ਇਜ਼ ਬੋਰਿੰਗ ਹੁੰਦਾ, ਉਹਦੇ ਵਾਸਤੇ ਨਾ ਬੜਾ ਮਨ ਜਿਹਾ ਮਾਰ ਕੇ ਬਹਿਣਾ ਪੈਂਦਾ ਆ। ਸਹੀ ਗੱਲ ਆ, ਤੇ ਬੰਦੇ ਨੂੰ ਲੱਗਦਾ ਵੀ ਇਹਦੀ ਥਾਂ ਤੇ ਮੈਂ ਕੁਝ ਹੋਰ ਕਰ ਲਵਾਂ। ਹਾਂਜੀ, ਪਰ ਇਹ ਕੰਮ ਕੀਤੇ ਬਿਨਾਂ ਗੁਜ਼ਾਰਾ ਹੈ, ਕਿਉਂਕਿ ਉਹਨਾਂ ਨੇ ਕਾਗਜ਼ ਦੇਖਣੇ ਆ, ਕਾਗਜ਼ਾਂ ਤੇ ਨੰਬਰ ਦੇਖਣੇ ਆ। ਜੇ ਨੰਬਰ ਸੈਂਸ ਮੇਕ ਕਰਦੇ ਆ ਫਿਰ ਉਹਨਾਂ ਨੇ ਤੁਹਾਨੂੰ ਫੰਡਿੰਗ ਦੇਣੀ ਆ। ਜੇ ਉਹਨਾਂ ਨੂੰ ਲੱਗਦਾ ਵੀ ਤੁਹਾਡਾ ਕੰਮ ਫਾਰਮ ਬਿਜ਼ਨਸ ਐਜ਼ ਏ ਬਿਜ਼ਨਸ ਤੁਸੀਂ ਰਨ ਹੀ ਨਹੀਂ ਕਰ ਰਹੇ, ਤੁਹਾਡਾ ਕੋਈ ਬਿਜ਼ਨਸ ਪਲਾਨ ਹੀ ਹੈ ਨਹੀਂਗਾ, ਤੁਹਾਡੀ ਇਨਵੋਲਵਮੈਂਟ ਐਜ਼ ਏ ਬਿਜ਼ਨਸ ਨਹੀਂ ਹੈਗੀ, ਤੇ ਜਾਂ ਪੈਸਾ ਡੁੱਬਣ ਦਾ ਖਤਰਾ ਆ, ਇਸ ਕਰਕੇ ਪ੍ਰਾਈਵੇਟ ਲੈਂਡਰ ਨੇ ਵੀ ਜਾਂ ਸਬਸਿਡਾਈਜ਼ਡ ਫੈਡਰਲ ਲੈਂਡਰ ਨੇ ਵੀ ਤੁਹਾਨੂੰ ਲੋਨ ਨਹੀਂ ਦੇਣਾ। ਜੀ, ਸੋ ਇਹ ਚਲੋ ਵਧੀਆ ਤੁਸੀਂ ਦੱਸਿਆ ਵੀ ਫਰੈਸਨੋ ਸਟੇਟ ਫਾਰਮ ਸਮਾਰਟ ਫਾਰਮ ਯੂਨੀਵਰਸਿਟੀ ਦੇ ਤਹਿਤ ਕਈ ਤਰੀਕੇ ਦੇ ਜਿਹੜੇ ਅੱਗੇ ਕਲਾਸਿਸ ਆ, ਜਿਹੜੀਆਂ ਕਹਿ ਲਓ ਵੀ ਵਰਕਸ਼ਾਪਸ ਵਗੈਰਾ ਜਿਹੜੀਆਂ ਲੱਗ ਰਹੀਆਂ ਆ, ਇਹ ਅਜੇ ਤੁਸੀਂ ਦੱਸਿਆ ਵੀ ਇਨਫੋਰਮੇਸ਼ਨ ਹੈ ਫ੍ਰੀ ਆਫ ਕਾਸਟ। ਕੀ ਇਹ ਸਰਟਨ ਟਾਈਮਸ ਦੇ ਉੱਤੇ ਹੁੰਦੀ ਆ? ਕੀ ਇੱਦਾਂ ਦੇ ਜਿਹੜੇ ਕੋਰਸਿਸ 'ਚ ਕਿਸੇ ਨੂੰ ਕੋਈ ਇੱਦਾਂ ਐਨਰੋਲ ਕਰਨਾ ਹੁੰਦਾ ਹੈ, ਜਾਂ ਜਿਹੜੀ ਐਵਰੀ ਟਾਈਮ ਵਰਕਸ਼ਾਪ ਡਿਫਰੈਂਟ ਹੁੰਦੀ ਆ,
ਉਹਦੇ ਲਿੰਕ ਤੇ ਜੁਆਇਨ ਕਰਨਾ ਹੁੰਦਾ, ਕਿੱਦਾਂ ਹੁੰਦਾ ਹੈ? ਦੇਖੋ ਇਹ 'ਚ ਜਿਹੜੀਆਂ ਵਰਕਸ਼ਾਪਸ ਆ ਉਹ ਬਹੁਤ ਡਾਈਵਰਸ ਨੇ। ਠੀਕ ਹੈ ਜੀ। ਹੁਣ ਕੋਈ ਬਿਗਨਿੰਗ ਫਾਰਮਰ ਆ, ਉਹਨੂੰ ਕਿਸੇ ਚੀਜ਼ ਬਾਰੇ ਵੀ ਨਹੀਂ ਪਤਾ, ਹੂੰ। ਉਹਨੂੰ ਜ਼ਮੀਨ ਲੈਣ ਬਾਰੇ ਵੀ ਨਹੀਂ ਪਤਾ। ਨਹੀਂ ਪਤਾ। ਸੋ ਸਾਡੇ ਕੋਲ ਉਹਦੀ ਵੀ ਇੱਕ ਵਰਕਸ਼ਾਪ ਸੀਗੀ ਵੀ ਜ਼ਮੀਨ ਕਿੱਦਾਂ ਖਰੀਦਣੀ, ਜ਼ਮੀਨ ਖਰੀਦਣ ਲੱਗਿਆਂ ਕਿਹੜੀਆਂ ਕੀ ਚੀਜ਼ਾਂ ਦਾ ਦੇਖਣਾ? ਧਿਆਨ ਰੱਖਣਾ। ਹੂੰ। ਪ੍ਰੋਫੈਸ਼ਨਲ ਆਣ ਕੇ ਦੱਸਦੇ ਆ, ਕਦੇ ਕੋਈ ਰੀਅਲਟਰ ਆ ਗਿਆ ਜਾਂ ਕੋਈ ਫਾਰਮ ਬਿਊਰੋ ਵੱਲੋਂ ਆ ਗਿਆ ਜਾਂ ਜਿਹਨੇ ਫਾਰਮ ਖਰੀਦਿਆ, ਉਹ ਆਪਣੇ ਜਿਹੜੇ ਐਕਸਪੀਰੀਐਂਸਿਸ ਆ ਜਾਂ UC ਵਾਲੇ ਆ ਉਹ ਸ਼ੇਅਰ ਕਰਦੇ ਆ। ਠੀਕ ਹੈ। ਫਿਰ ਪਾਣੀ ਬਾਰੇ ਵੀ ਵਰਕਸ਼ਾਪਸ ਨੇ। ਜੇ ਤੁਹਾਡੇ ਕੋਲ ਇਕੁਇਪਮੈਂਟ ਨਹੀਂ ਹੈਗਾ ਤੇ ਇਕੁਇਪਮੈਂਟ ਲੈਂਡਿੰਗ ਲਾਇਬ੍ਰੇਰੀ ਬਾਰੇ ਵੀ ਵਰਕਸ਼ਾਪਸ ਨੇ। ਸੋ ਜਿਹੜੀ ਪੋਰਟਫੋਲੀਓ ਆ ਨਾ ਵਰਕਸ਼ਾਪਸ ਦਾ, ਉਹ ਬਹੁਤ ਡਾਈਵਰਸ ਆ। ਠੀਕ ਹੈ। ਕਿਸੇ ਨੂੰ ਸਾਰੀਆਂ ਦੀ ਲੋੜ ਆ, ਕਿਸੇ ਨੂੰ ਇੱਕ ਅੱਧੀ ਦੀ ਲੋੜ ਆ। ਸਹੀ ਹੈ। ਸੋ ਰਜਿਸਟਰ ਤੁਸੀਂ ਕਰ ਲਓ ਸਾਡੇ ਪ੍ਰੋਗਰਾਮ ਦੇ ਵਿੱਚ। ਕਲਾਸ ਤੁਸੀਂ ਜਿਹੜੀ ਵੀ ਲਾਉਣੀ ਆ, ਜਿਹੜੀ ਤੁਹਾਨੂੰ ਲੱਗਦੀ ਆ ਵੀ ਜਿੱਥੇ ਤੁਹਾਨੂੰ ਲੋੜ ਆ, ਤੁਸੀਂ ਉਹ ਕਲਾਸ ਲਾਓ। ਓਕੇ। ਸਾਰੀਆਂ ਜ਼ਰੂਰੀ ਨਹੀਂ ਵੀ ਤੁਸੀਂ ਸਾਰੀਆਂ ਕਲਾਸਾਂ ਹੀ ਲਾਉਣੀਆਂ, ਪਰ ਜੇ ਤੁਸੀਂ ਸਾਡੇ ਨਾਲ ਰਜਿਸਟਰ ਕਰਕੇ ਸਾਰੀਆਂ ਕਲਾਸਿਸ ਲਾਉਂਦੇ ਜੇ, ਫਿਰ ਅਸੀਂ ਤੁਹਾਨੂੰ ਸਰਟੀਫਿਕੇਟ ਵੀ ਦੇਵਾਂਗੇ। ਕਾਹਦਾ ਸਰਟੀਫਿਕੇਟ? ਵੀ ਤੁਸੀਂ ਸਾਡੀ ਇਹ ਵਰਕਸ਼ਾਪ ਕੰਪਲੀਟ ਕੀਤੀ ਆ ਫ੍ਰੈਜ਼ਨੋ ਸਟੇਟ ਸਮਾਰਟ ਫਾਰਮ ਯੂਨੀਵਰਸਿਟੀ ਦੇ ਵਿੱਚ। ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਇੰਨੀਆਂ ਵਰਕਸ਼ਾਪਸ ਲਾਈਆਂ ਆ। ਠੀਕ ਹੈ। ਸੋ ਉਹ ਜਦੋਂ ਤੁਸੀਂ ਉਹ ਸਰਟੀਫਿਕੇਸ਼ਨ ਤੁਹਾਡੇ ਕੋਲ ਪ੍ਰੂਫ ਹੋ ਗਿਆ ਕਿ ਤੁਸੀਂ ਕਿਤੇ ਵੀ ਜਦੋਂ ਲੋਨ ਅਪਲਾਈ ਕਰਨ ਜਾਂਦੇ ਜੇ ਵੀ ਤੁਸੀਂ ਵੈਲ ਇਨਫੋਰਮਡ ਜੀ। ਹਾਂ, ਵੀ ਸਿਗਮਾ ਦਾ ਵੀ ਪਤਾ ਆ, ਬਿਗਨਿੰਗ ਦਾ ਵੀ ਪਤਾ ਆ। ਤੁਹਾਨੂੰ ਖੇਤੀਬਾੜੀ 'ਚ ਤੁਸੀਂ ਪੈਣ ਲੱਗੇ ਜਾਂ ਪਏ ਜੇ ਤੇ ਤੁਹਾਨੂੰ ਇਹਦੇ ਨਾਲ ਆਉਣ ਵਾਲੇ ਜਿੰਨੇ ਵੀ ਚੈਲੰਜਸ ਆ, ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਆ ਤੇ ਤੁਹਾਡੇ ਕੋਲ ਬਿਜ਼ਨਸ ਪਲਾਨ ਆ ਵੀ ਤੁਹਾਨੂੰ ਪਤਾ ਵੀ ਤੁਸੀਂ ਉਹਨਾਂ ਚੈਲੰਜਸ ਨੂੰ ਓਵਰਕਮ ਕਰਕੇ ਸਕਸੈਸਫੁਲ ਕਿਵੇਂ ਹੋਣਾ। ਕਾਮਯਾਬੀ ਜਿਹੜੀ ਹੈ ਮੇਨ ਇਹ ਦਿਖਾਉਣਾ ਪੈਣਾ ਤੁਹਾਨੂੰ ਵੀ ਤੁਸੀਂ ਕਾਮਯਾਬ ਹੋਵੋਗੇ। ਤੇ ਉਹ ਕਾਮਯਾਬ ਤੁਹਾਨੂੰ ਕਰਨ ਵਾਸਤੇ ਤੁਹਾਨੂੰ ਫ੍ਰੀ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾ ਰਹੀ ਆ। ਲੋਨ ਫਿਰ ਅਗਲੇ ਤਾਂ ਹੀ ਦਿੰਦੇ ਵੀ ਸਾਡਾ ਪੈਸਾ ਨਾ ਡੁੱਬੇ। ਤੇ ਇਹ ਜਿਹੜੀ ਜਾਣਕਾਰੀ ਹੈ ਬਿਲਕੁਲ ਫ੍ਰੀ ਆ। ਇਹ ਤੁਸੀਂ ਇੱਕ ਵਰਕਸ਼ਾਪ ਵਾਸਤੇ ਵੀ ਰਜਿਸਟਰ ਕਰ ਸਕਦੇ ਜੇ, ਤੁਸੀਂ ਸਾਰੇ ਕੋਹੌਰਟ ਵਾਸਤੇ ਵੀ ਰਜਿਸਟਰ ਕਰ ਸਕਦੇ ਜੇ, ਤੁਸੀਂ ਮਲਟੀਪਲ ਟਾਈਮਸ ਵੀ ਰਜਿਸਟਰ ਕਰ ਸਕਦੇ ਜੇ। ਠੀਕ ਹੈ। ਤੇ ਜੇ ਤੁਸੀਂ ਰਜਿਸਟਰ ਕੀਤੀਆਂ, ਮੰਨ ਲਓ ਤੁਸੀਂ ਇੱਕ ਵਰਕਸ਼ਾਪ ਮੰਨ ਲਓ ਨਹੀਂ ਲਾ ਸਕੇ ਕਿਸੇ ਤੇ ਤੁਸੀਂ ਰਿਕਾਰਡਿੰਗ ਰਿਕੁਐਸਟ ਕਰ ਸਕਦੇ ਜੇ, ਤੁਹਾਨੂੰ ਬਾਅਦ ਚ ਰਿਕਾਰਡਿੰਗ ਵੀ ਮਿਲ ਜਾਏਗੀ। ਇਹ ਕਲਾਸ ਤੁਸੀਂ ਇਨ ਪਰਸਨ ਵੀ ਲਾ ਸਕਦੇ ਜੇ ਫ੍ਰੈਜ਼ਨੋ ਸਟੇਟ ਕੈਂਪਸ ਤੇ, ਜ਼ੂਮ ਤੇ ਵੀ ਲਾ ਸਕਦੇ ਜੇ, ਆਨਲਾਈਨ ਵੀ ਅਵੇਲੇਬਲ ਹੈ। ਸਾਡੇ ਕੋਲ ਸਹੂਲਤ ਪੂਰੀ ਆ। ਮਤਲਬ ਸਾਡੇ ਕੋਲ ਸਿਰਫ ਬੰਦਾ ਆਉਣ ਵਾਲਾ ਚਾਹੀਦਾ ਵੀ ਮੈਂ ਕੁਛ ਸਿੱਖਣਾ ਆ। ਅਸੀਂ ਆਪਣੇ ਵੱਲੋਂ ਹਰ ਤਰ੍ਹਾਂ ਦੇ ਜਿੰਨੇ ਵੀ ਬੈਰੀਅਰ ਆ ਉਹ ਐਲੀਮੀਨੇਟ ਕਰ ਰਹੇ ਆ ਵੀ ਕਿਸੇ ਨੂੰ ਕੋਈ ਅੜਿੱਚਣ ਨਾ ਕਿਸੇ ਵੀ ਤਰੀਕੇ ਦੀ ਆਵੇ, ਨਾ ਕੋਈ ਲੈਂਗੁਏਜ ਦੀ, ਨਾ ਫਿਜ਼ੀਕਲ ਐਕਸੈਸ ਦੀ। ਸਾਡੇ ਕੋਲ ਸੈਨ ਡਿਏਗੋ ਤੋਂ ਵੀ ਫਾਰਮਰਸ ਹੈਗੇ ਜਿਹੜੇ ਜ਼ੂਮ ਤੇ ਕਲਾਸਿਸ ਜੁਆਇਨ ਕਰਦੇ ਆ ਤੇ ਸਿੱਖਦੇ ਆ ਇਹਨਾਂ ਚੀਜ਼ਾਂ ਬਾਰੇ। ਜਿਹਨੂੰ ਜਿਹੜੀ ਚੀਜ਼ ਦੀ ਲੋੜ ਆ ਤੁਸੀਂ ਉਹ ਕਲਾਸ ਲਾ ਲਓ। ਤੇ ਇਹ ਜਿਹੜੀਆਂ ਕਲਾਸਿਸ ਆ ਇਹ ਕੀ ਸਪੈਸੀਫਿਕਲੀ ਕੈਲੀਫੋਰਨੀਅਨਸ ਵਾਸਤੇ ਹੀ ਆ ਜਾਂ ਕਿਤੋਂ ਵੀ ਕੋਈ ਵੀ US ਚ ਲਾ ਸਕਦਾ ਆ? ਦੇਖੋ ਪ੍ਰੋਗਰਾਮ ਤਾਂ ਹੈ 31 ਕਾਉਂਟੀਜ਼ ਵਾਸਤੇ, ਸੈਂਟਰਲ ਵੈਲੀ ਦੀਆਂ ਦੀ। ਠੀਕ ਹੈ। ਪਰ ਅਸੀਂ ਮਨਾ ਨਹੀਂ ਕਰਦੇ, ਕਲਾਸ ਲਾਉਣ ਨੂੰ ਕਿਸੇ ਨੂੰ ਮਨਾ ਨਹੀਂ ਕਰਦੇ। ਸਿੱਖ ਲਓ ਜਿਹਨੇ ਸਿੱਖਣਾ। ਹਾਂਜੀ, ਕਿਉਂਕਿ ਅਸੀਂ ਤਾਂ ਪ੍ਰੈਜੈਂਟੇਸ਼ਨ ਦੇਣੀ ਆ। ਜੇ ਉੱਥੇ ਕੋਈ ਜ਼ੂਮ ਤੇ ਕੈਨਜ਼ਸ ਤੋਂ ਵੀ ਆ ਗਿਆ, ਕਿਤੇ ਹੋਰ ਵੀ ਆ ਗਿਆ, ਹੁਣ ਸੈਨ ਡਿਏਗੋ ਸਾਡਾ ਟਾਰਗੇਟਡ ਏਰੀਆ ਨਹੀਂ ਆ। ਪਰ ਜਦੋਂ ਮੰਨ ਲਓ ਕਿਸੇ ਨੂੰ ਟੈਕਨੀਕਲ ਅਸਿਸਟੈਂਟਸ ਦੀ ਲੋੜ ਆ, ਉਦੋਂ ਅਸੀਂ ਆਪਣੀਆਂ ਜਿਹੜੀਆਂ ਸੈਂਟਰਲ ਵੈਲੀ ਵਾਲੀਆਂ 31 ਕਾਉਂਟੀਜ਼ ਆ ਉਹਨਾਂ ਦੇ ਗਰੋਅਰਸ ਨੂੰ ਪਹਿਲ ਦੇਵਾਂਗੇ। ਠੀਕ ਹੈ, ਠੀਕ ਹੈ ਜੀ। ਚਲੋ ਡਾਕਟਰ ਰਿਆੜ ਨਾਲ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ। ਇੱਕ ਵਕਤ ਹੋ ਗਿਆ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਡੇ ਨਾਲ ਫਿਰ ਜੁੜਦੇ ਹਾਂ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ, ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ। ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 408 272 5200 ਤੇ ਦੂਜਾ ਨੰਬਰ
408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ साथ, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 408-272-5200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, अपडेट कैलिफोर्निया, खबर ते नजर, अपडेट इमिग्रेशन, सांझी साथ, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ਤੇ ਦੂਜਾ ਨੰਬਰ
408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਜਿਹੜੇ ਹੋਏ ਨੇ ਆਪਣੇ ਨਾਲ ਡਾਕਟਰ ਰਣਜੀਤ ਰਿਆੜ ਜੀ। ਡਾਕਟਰ ਸਾਹਿਬ ਇੱਕ ਵਾਰੀ ਫੇਰ ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਤੁਸੀਂ ਜਿੱਦਾਂ ਦੱਸ ਰਹੇ ਸੀਗੇ ਵੀ ਵੱਖ-ਵੱਖ ਵਰਕਸ਼ਾਪਸ ਜਿਹੜੀਆਂ ਉਹ ਲੱਗਦੀਆਂ, ਥੋੜਾ ਜਿਹਾ ਹੁਣ ਸਾਨੂੰ ਇਹ ਐਕਸਪਲੇਨ ਕਰੋ ਵੀ ਕਿੱਦਾਂ ਦੇ ਕਲਾਸਿਸ ਜਿਹੜੀਆਂ ਇਸ ਦੇ ਵਿੱਚ ਤੁਸੀਂ ਲਾਉਂਦੇ, ਕਿੱਦਾਂ ਦੇ ਜਿਹੜੇ ਟੌਪਿਕਸ ਆ ਉਹ ਤੁਸੀਂ ਇਸ ਦੇ ਵਿੱਚ ਕਵਰ ਕਰਦੇ ਆ ਤੇ ਇਹਨਾਂ ਦੀ ਫ੍ਰੀਕੁਐਂਸੀ ਕਿੰਨੀ ਕੁ ਹੁੰਦੀ ਹੈ? ਰਾਜਕਰਨ ਜੀ, ਇਹ ਜਿਹੜੀਆਂ ਕਲਾਸਿਸ ਨੇ ਹਫਤੇ ਦੇ ਮਹੀਨੇ ਦੇ 3 ਫਰਾਈਡੇ ਲੱਗਦੀਆਂ। ਠੀਕ ਹੈ ਜੀ। 2 ਤੋਂ 3 ਵਜੇ ਦੀ ਜਾਂ 3:30 ਵਜੇ ਦੀ ਕਲਾਸ ਹੁੰਦੀ ਆ। ਹੂੰ। ਮਤਲਬ 40-50 ਮਿੰਟ ਦੀ ਪ੍ਰੈਜੈਂਟੇਸ਼ਨ ਹੁੰਦੀ ਆ। ਉਸ ਤੋਂ ਬਾਅਦ ਚ ਕੁਐਸਚਨ ਐਂਡ ਆਨਸਰ ਹੁੰਦੇ ਆ। ਜਿਹੜੇ ਵੀ ਆਡੀਅנס ਦੇ ਸਰੋਤਿਆਂ ਦੇ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਵੀ ਦਿੱਤੇ ਜਾਂਦੇ ਆ। ਠੀਕ ਹੈ। ਜਾਂ ਇੱਕ ਦੂਜੇ ਨਾਲ ਆਪਣੇ ਐਕਸਪੀਰੀਅੰਸਸ ਸ਼ੇਅਰ ਕਰਨ ਵਾਸਤੇ, ਜਾਂ ਜੇ ਕੋਈ ਚੈਲੰਜਸ ਆਏ ਆ ਜਾਂ ਕੋਈ ਸਕਸੈਸ ਸਟੋਰੀ ਆ ਉਹ ਵੀ ਸ਼ੇਅਰ ਕਰਦੇ ਆ। ਹੁਣ ਜਿੱਦਾਂ ਮਈ ਮਹੀਨੇ ਦਾ ਪ੍ਰੋਗਰਾਮ ਹੈ ਮੇਰੇ ਕੋਲ, 8 ਮਈ ਨੂੰ ਆ ਫਰਾਈਡੇ ਜਿਹੜਾ ਆ ਰਿਹਾ ਜੀ, ਤੇ ਇਹ ਇੱਕ ਬੜਾ ਮਤਲਬ ਮੌਕੇ ਤੇ ਢੁਕਵੀਂ ਵਰਕਸ਼ਾਪ ਆ। ਇਹ ਵਰਕਸ਼ਾਪ ਹੈਗੀ ਹੈ SGMA ਬਾਰੇ, ਸਿਗਮਾ ਬਾਰੇ, ਸਸਟੇਨੇਬਲ ਗਰਾਊਂਡ ਵਾਟਰ ਮੈਨੇਜਮੈਂਟ ਐਕਟ ਬਾਰੇ। ਹੁਣ ਜਿਹੜਾ ਵੀ ਕੈਲੀਫੋਰਨੀਆ ਦੇ ਵਿੱਚ ਖੇਤੀ ਕਰਦਾ ਹੈ ਕਿਸੇ ਵੀ ਤਰੀਕੇ, ਉਹਨਾਂ ਨੂੰ ਸਿਗਮਾ ਬਾਰੇ ਪਤਾ। ਜੇ ਪਹਿਲਾਂ ਨਹੀਂ ਸੀ ਪਤਾ, ਹੁਣ ਤਾਂ ਪਤਾ ਲੱਗ ਰਿਹਾ। ਤੇ ਜੇ ਕਿਸਾਨਾਂ ਨੂੰ ਸਿਗਮਾ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਬਾਰੇ ਜਾਂ ਉਹਦੇ ਨਾਲ ਕੰਪਲਾਇੰਸ ਚ ਕਿੱਦਾਂ ਆਉਣਾ, ਜੇ ਉਹ ਚੀਜ਼ਾਂ ਨਹੀਂ ਲਰਨ ਕਰਨਗੇ ਤੇ ਉਹਨਾਂ ਨੂੰ ਇਹ ਵੀ ਨੌਬਤ ਆ ਸਕਦੀ ਆ ਵੀ ਭਵਿੱਖ ਦੇ ਵਿੱਚ ਆਪਣੇ ਬਦਾਮ ਜਾਂ ਦੂਜੇ ਬਾਗ ਆ ਜਿਹੜੇ ਪੁੱਟਣੇ ਪੈਣਾ, ਫੈਲੋ ਕਰਨੀ ਪੈ ਸਕਦੀ। ਸੋ ਉਹਦਾ ਵੀ ਚਲੋ ਇੱਕ ਹੋਰ ਬਦਲ ਹੈਗਾ ਆ। ਆਪਾਂ ਉਸ ਚੀਜ਼ ਤੇ ਵੀ ਇੱਕ ਪ੍ਰੋਜੈਕਟ ਕੀਤਾ ਸੀ, ਉਹਦੇ ਬਾਰੇ ਮੈਂ ਫਿਰ ਅਖੀਰ ਚ 2 ਮਿੰਟ ਗੱਲ ਕਰੂੰਗਾ। ਪਰ ਇਹ ਜਿਹੜੀਆਂ ਇਹ ਪ੍ਰੋਜੈਕਟ ਦੀਆਂ ਵਰਕਸ਼ਾਪਸ ਆ 2 ਤੋਂ 3 ਵਜੇ ਹੁੰਦੀਆਂ ਆ ਫਰਾਈਡੇ ਨੂੰ। ਤੁਸੀਂ ਇਨ ਪਰਸਨ ਵੀ ਆਣ ਕੇ ਕਰ ਸਕਦੇ ਜੇ ਕੈਂਪਸ ਤੇ ਆਨਲਾਈਨ ਵੀ ਲਾ ਸਕਦੇ ਜੇ। ਸੋ ਇਹ ਜਿਹੜੀ ਵਰਕਸ਼ਾਪ ਆ ਇਹ ਸਸਟੇਨੇਬਲ ਗਰਾਊਂਡ ਵਾਟਰ ਮੈਨੇਜਮੈਂਟ ਐਕਟ ਸਮਾਲ ਫਾਰਮਸ ਟੈਕਨੀਕਲ ਅਸਿਸਟੈਂਸ ਐਜੂਕੇਟਰ। ਠੀਕ ਹੈ। ਸੋ ਇਹ UC ਦਾ ਬੰਦਾ ਆ, ਐਰਿਕ ਰੋਡਰੀਗੇਜ਼, ਪ੍ਰੋਫੈਸ਼ਨਲ ਆ। ਸੋ ਇਹਨਾਂ ਨੇ ਇਹ ਵਰਕਸ਼ਾਪ ਲਾਉਣੀ ਆ ਤੇ ਇਹਨਾਂ ਦਾ ਕੰਮ ਹੀ ਇਹੀ ਆ ਕਿ ਕਿਸਾਨਾਂ ਨੂੰ ਸਿਗਮਾ ਬਾਰੇ ਦੱਸਣਾ, ਕਿਉਂਕਿ ਸਿਗਮਾ ਦੀਆਂ ਰੈਸਟ੍ਰਿਕਸ਼ਨਸ ਲੋਕਲ ਨੇ। ਵੱਖ-ਵੱਖ GSA ਦੇ ਗਰਾਊਂਡ ਵਾਟਰ ਸਸਟੇਨੇਬਿਲਿਟੀ ਏਜੰਸੀ ਜਿਹੜੀਆਂ ਆ ਉਹਨਾਂ ਨੇ ਡਿਸਾਈਡ ਕਰਨਾ ਕਿ ਸਟੇਟ ਦਾ ਜਿਹੜਾ ਮੈਂਡੇਟ ਆ ਉਹਦੇ ਵਿੱਚ ਤੁਸੀਂ ਕਿੱਦਾਂ ਕੰਪਲਾਈ ਕਰਦੇ ਜੇ। 2040 ਤੱਕ ਗੋਲ ਇਹ ਆ ਵੀ ਸਸਟੇਨੇਬਲ ਹੋਵੇ, ਵੀ ਪਾਣੀ ਦਾ ਪੱਧਰ ਥੱਲੇ ਨਾ ਜਾਵੇ, ਉੱਤੇ ਆ ਜੇ ਪਰ ਥੱਲੇ ਨਾ ਜਾਵੇ, ਤੇ ਨਾ ਹੀ ਜ਼ਮੀਨ ਥੱਲੇ ਖਿਸਕੇ ਵੀ ਸਬਸਿਡੈਂਸ ਨਾ ਹੋਵੇ। ਪਰ ਉਹ ਕਰਨਾ ਲੋਕਲ ਲੈਵਲ ਤੇ। ਸੋ ਕਈਆਂ ਥਾਵਾਂ ਤੇ ਤਾਂ ਪਾਣੀ ਇਨਫ ਹੈਗਾ ਵੀ ਉੱਥੇ ਰੈਸਟ੍ਰਿਕਸ਼ਨਸ ਇੰਨੀਆਂ ਨਹੀਂ ਆਉਣਗੀਆਂ, ਕਈਆਂ ਥਾਵਾਂ ਤੇ ਜ਼ਿਆਦੀਆਂ ਆ ਜਿੱਥੇ ਆਲਰੇਡੀ ਰੈਸਟ੍ਰਿਕਸ਼ਨਸ ਲੱਗ ਗਈਆਂ, ਪ੍ਰੋਵੀਜ਼ਨ ਆ ਰਹੀ ਹੈ। ਹਾਂਜੀ, ਸੋ ਇਸ ਵਰਕਸ਼ਾਪ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਘੁੰਡੀਆਂ ਨੇ ਨਾ, ਵੀ ਕਿੱਥੇ ਪ੍ਰੋਬਲਮ ਆ, ਕਿੱਥੇ ਅਜੇ ਸਿਚੁਏਸ਼ਨ ਠੀਕ ਆ, ਗਾਂ ਗੜਬੜ ਹੋ ਸਕਦੀ ਹੈ, ਜਾਂ ਕਿੱਥੇ ਅਜੇ ਰੈਸਟ੍ਰਿਕਸ਼ਨਸ ਜ਼ਿਆਦੀਆਂ ਗਾਂ ਈਜ਼ ਹੋ ਸਕਦੀਆਂ ਆ, ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਨਾ ਇਸ ਵਰਕਸ਼ਾਪ ਦੇ ਵਿੱਚ ਮਿਲਣੀ ਆ। ਸੋ ਜਿਹੜਾ ਵੀ ਬੰਦਾ ਖੇਤੀ ਕਰਦਾ ਆ, ਭਾਵੇਂ ਛੋਟਾ ਆ ਭਾਵੇਂ ਵੱਡਾ ਆ, ਨਵਾਂ ਆ ਪੁਰਾਣਾ ਆ, ਸਿਗਮਾ ਨਾਲ ਤੇ ਸਾਰਿਆਂ ਨਾਲ ਵਾਹ ਪੈਣਾ ਹੀ ਪੈਣਾ।
ਨਹੀਂ ਸੋ ਬਿਲਕੁਲ। ਜੇ ਤੁਸੀਂ ਇਹਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਜੇ ਜਾਂ ਇਹ ਵਰਕਸ਼ਾਪ ਅਟੈਂਡ ਕਰਨੀ ਚਾਹੁੰਦੇ ਜੇ ਤਾਂ ਫਰੈਜ਼ਨੋ ਸਟੇਟ ਸਮਾਰਟ ਫਾਰਮ ਯੂਨੀਵਰਸਿਟੀ ਸਰਚ ਕਰਕੇ ਉੱਤੇ ਜਾ ਕੇ ਇਸ ਵਰਕਸ਼ਾਪ ਵਾਸਤੇ ਰਜਿਸਟਰ ਕਰ ਲਓ, ਤੁਹਾਨੂੰ ਲਿੰਕ ਭੇਜਿਆ ਜਾਊਗਾ। ਜੇ ਤੁਸੀਂ ਆਲਰੇਡੀ ਪੱਗ ਦੇ ਮੈਂਬਰ ਜੇ ਤੇ ਮੈਂ ਆਲਰੇਡੀ ਫਲਾਇਰ ਪਿਛਲੇ ਹਫਤੇ ਹੀ ਭੇਜ ਦਿੱਤਾ ਸੀਗਾ, ਤੁਸੀਂ ਉੱਥੋਂ ਵੀ ਰਜਿਸਟਰ ਕਰ ਸਕਦੇ ਹੋ। ਸੋ ਦੂਜੀ ਜਿਹੜੀ ਵਰਕਸ਼ਾਪ ਹੈ ਮਈ ਮਹੀਨੇ ਦੀ, ਉਹ ਹੈਗੀ ਆ ਪ੍ਰੋਜੈਕਟ ਏਪੀਐਸਐਮ ਦੇ ਨਾਲ। ਸੋ ਇਹ ਪ੍ਰੋਜੈਕਟ ਆ ਪੋਲੀਨੇਟਰ ਹੈਬਿਟੈਟ ਨਾਲ। ਠੀਕ ਹੈ ਜੀ। ਬਈ ਮਧੂਮੱਖੀਆਂ ਦੀ ਸਿਹਤ ਜਿਹੜੀ ਆ ਉਹ ਕਿੱਦਾਂ ਸੰਭਾਲਣੀ ਆ, ਜਾਂ ਉਹਨਾਂ ਵਾਸਤੇ ਹੈਬਿਟੈਟ ਕਿੱਦਾਂ ਮੇਨਟੇਨ ਕਰਨਾ ਆ, ਉਹਦੇ ਨਾਲ ਰਿਲੇਟਡ ਜਿਹੜੀਆਂ ਗ੍ਰਾਂਟਸ ਆ, ਵੀ ਤੁਸੀਂ ਕਿੰਨੀ ਕੁ ਜਗ੍ਹਾ ਦੇ ਵਿੱਚ ਸ਼ੈਲਟਰ ਬੈਲਟ ਲਾਉਣੀ ਆ, ਕਿੱਦਾਂ ਦੇ ਬੂਟੇ ਲਾਉਣੇ ਆ, ਕਿੱਦਾਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਆ, ਤਾਂ ਕਿ ਮਧੂਮੱਖੀਆਂ ਨੂੰ ਇੱਕ ਪੱਕਾ ਜਿਹੜਾ ਆ ਤੇ ਹੋਰ ਪੋਲੀਨੇਟਰਸ ਨੂੰ ਪੱਕਾ ਜਿਹੜਾ ਆ ਇੱਕ ਟਿਕਾਣਾ ਠਾਰ ਮਿਲੀ ਰਵੇ ਤੇ ਉਹਨਾਂ ਦੀ ਆਬਾਦੀ ਘਟੇ ਨਾ। ਕਿਉਂਕਿ ਇਸ ਟਾਈਮ ਵੱਡੀ ਸਮੱਸਿਆ ਆ। ਮਤਲਬ ਬਦਾਮਾਂ ਦਾ ਤਾਂ ਅਨਲੈਸ ਵੀ ਇੱਕੋ ਦਮ ਤੁਸੀਂ ਸੈਲਫ ਫਰਟਾਈਲ ਵੈਰਾਈਟੀਆਂ ਤੇ ਆ ਜਾਓ ਤੇ ਫਿਰ ਤਾਂ ਤੁਹਾਨੂੰ ਲੋੜ ਨਹੀਂ ਪਊਗੀ। ਪਰ ਜਦ ਤੱਕ ਜਿਹੜੀਆਂ ਸੈਲਫ ਇਨਕੰਪੈਟੇਬਲ ਵੈਰਾਈਟੀਆਂ ਜਿਹੜੀਆਂ ਦੋ ਲੱਗੀਆਂ ਆ ਪੇਸ ਦੇ ਵਿੱਚ, ਜਿੰਨੀ ਦੇਰ ਤੱਕ ਉਹ ਬਾਗ ਹੈਗੇ ਆ ਉਨੀ ਦੇਰ ਤੱਕ ਤੇ ਮਧੂਮੱਖੀਆਂ ਦੀ ਲੋੜ ਪੈਣੀ। ਨਹੀਂ ਕੱਲਾ ਬਦਾਮਾਂ ਹੀ ਨਹੀਂ, ਬਾਕੀਆਂ ਲਈ ਵੀ ਚਾਹੀਦੀਆਂ ਬਾਕੀ ਸਬਜ਼ੀਆਂ 'ਚ ਤਾਂ ਚਲੋ ਚਾਹੀਦੀ, ਪਰ ਉਹ ਇੰਨਾ ਜ਼ਿਆਦਾ ਨਹੀਂ। ਜ਼ਿਆਦਾ ਇਕਨੋਮਿਕ ਇੰਪੈਕਟ ਤਾਂ ਇੱਥੇ ਆਪਾਂ ਬਦਾਮਾਂ ਦਾ ਹੀ ਦੇਖਦੇ ਆ ਨਾ, ਵੀ ਜਿਹਦੇ ਕਰਕੇ ਤਾਂ ਹੀ ਤਾਂ ਉਹਨਾਂ ਨੇ ਫਿਰ ਜਦੋਂ ਬਲੂਮ ਹੋਣ ਵਾਲਾ ਹੁੰਦਾ ਫਿਰ ਮੱਖੀਆਂ ਰੱਖੀਆਂ, ਸਾਰੇ ਦੇਸ਼ ਦੀਆਂ ਮੱਖੀਆਂ ਮੱਖੀਆਂ ਇੱਧਰ ਆ ਜਾਂਦੀਆਂ। ਫਿਰ ਬੀ ਦੀ ਚੋਰੀ ਤੇ ਹੋਰ ਪਤਾ ਨਹੀਂ ਕਈ ਕੁਝ ਨਾਲ ਕਈ ਕੁਝ ਜੁੜਿਆ ਨਾਲ ਉਹਦੇ ਰਿਲੇਟਡ ਜਿੰਨੀਆਂ ਵੀ ਪ੍ਰੋਬਲਮਸ ਆ ਉਹ ਵੀ ਆ ਜਾਂਦੀਆਂ। ਤੇ ਇਦਾਂ ਹੀ 22 ਮਈ ਨੂੰ ਵਰਕਸ਼ਾਪ ਆ ਗ੍ਰਾਂਟ ਰਾਈਟਿੰਗ ਤੇ। ਠੀਕ ਹੈ, ਵੀ ਤੁਸੀਂ ਗ੍ਰਾਂਟ ਕਿਵੇਂ ਲਿਖਣੀ, ਇਹ ਸੀਡੀਐਫਏ ਦੀ ਜਾਂ ਯੂਐਸਡੀਏ ਜਾਂ ਦੋਨੋਂ ਹੀ? ਕੋਈ ਵੀ ਹੋਵੇ। ਠੀਕ ਹੈ, ਵੀ ਸੀਡੀਐਫਏ ਦੀ ਜਾਂ ਯੂਐਸਡੀ ਦੀ ਕੋਈ ਵੀ ਜਿਹੜੀ ਗ੍ਰਾਂਟ ਹੈ ਉਹ ਕਿੱਦਾਂ ਲੈਣੀ ਹੈ। ਫਾਰਮਸ ਵਾਸਤੇ ਜਿਹੜੀਆਂ ਗ੍ਰਾਂਟਸ, ਤੇ ਉਹਦੇ ਵਾਸਤੇ ਤੁਸੀਂ ਹੈਲਪ ਕਿੱਥੋਂ ਲੈਣੀ, ਜਾਣਾ ਕਿੱਧਰ। ਵੀ ਇੱਕ ਤਾਂ ਹੁੰਦੀ ਗ੍ਰਾਂਟ ਏਜੰਸੀ, ਇੱਕ ਹੁੰਦਾ ਟੀਏ ਟੈਕਨੀਕਲ ਅਸਿਸਟੈਂਟ ਪ੍ਰੋਵਾਈਡਰ ਟੈਪ। ਠੀਕ ਹੈ, ਉਹਨਾਂ ਬਾਰੇ ਵੀ ਆਪਣੀ ਫਾਰਮਿੰਗ ਕਮਿਊਨਿਟੀ ਜਾਣਕਾਰੀ ਬਹੁਤ ਘੱਟ ਆ। ਠੀਕ ਹੈ, ਅਸੀਂ ਉਹ ਸੋਚਦੇ ਵੀ ਸਾਨੂੰ ਤੇ ਕਰਨਾ ਨਹੀਂ ਆਉਂਦਾ। ਲੋੜ ਨਹੀਂ ਕਰਨ ਦੀ, ਲੋੜ ਨਹੀਂ ਸਿੱਖਣ ਦੀ, ਥੋੜਾ ਬਹੁਤਾ ਸਿੱਖੋ, ਬਾਕੀ ਤੁਸੀਂ ਹੈਲਪ ਲੈ ਲਓਗੇ। ਸਹੀ ਸਹੀ। ਕਿਉਂਕਿ ਇਹੋ ਜਿਹੀਆਂ ਜਿਹੜੀਆਂ ਗ੍ਰਾਂਟਸ ਆ ਕਈਆਂ ਸਾਲਾਂ ਦੇ ਵਿੱਚ ਜਾਂ ਕਈ ਫਾਰਮਸ ਵਾਸਤੇ ਦੇ ਕੈਨ ਮੇਕ ਅ ਬਿਗ ਡਿਫਰੈਂਸ। ਵੀ ਤੁਸੀਂ ਸਸਟੇਨੇਬਲ ਜੇ ਪ੍ਰੋਫਿਟ 'ਚ ਜਾਂ ਬ੍ਰੇਕ ਈਵਨ ਕਰ ਰਹੇ ਜੇ ਜਾਂ ਨਹੀਂ ਕਰ ਰਹੇ, ਇਸ ਚੀਜ਼ ਦਾ ਇੱਥੇ ਆ ਕੇ ਫਰਕ ਪੈ ਜਾਂਦਾ, ਬੜਾ ਫਰਕ ਪੈ ਜਾਂਦਾ ਆ। ਤੇ ਮੇਰੇ ਹਿਸਾਬ ਨਾਲ ਇਹ ਇਸ ਦੇਸ਼ ਦਾ ਨਿਜ਼ਾਮ ਆ, ਕਿਉਂਕਿ ਇੱਥੇ ਖੇਤੀਬਾੜੀ ਜਿਹੜੀ ਆ ਉਹ ਅਸਿਸਟੈਂਸ ਤੋਂ ਬਿਨਾਂ ਚੱਲ ਨਹੀਂ ਸਕਦੀ, ਕਿਉਂਕਿ ਕਮੋਡਿਟੀਜ਼ ਦੀਆਂ ਪ੍ਰਾਈਸਿਸ ਜਿਹੜੀਆਂ ਉਹ ਆਰਟੀਫੀਸ਼ੀਅਲੀ ਲੋ ਨੇ। ਸੋ ਜੇ ਇਹ ਨਹੀਂ ਸਾਨੂੰ ਕਦੇ ਵੀ ਸੋਚਣਾ ਚਾਹੀਦਾ ਵੀ ਇਹ ਪੈਸੇ ਸਰਕਾਰ ਦੇ ਤੇ ਫ੍ਰੀ ਹੈ। ਇਹ ਸਾਡਾ ਟੈਕਸ ਡਾਲਰ ਜਿਹੜਾ ਆ ਸਾਨੂੰ ਖੇਤੀ ਕਰਨ ਵਾਸਤੇ ਦਿੱਤਾ ਜਾ ਰਿਹਾ। ਵਿਚਾਰੇ ਜਿਹੜੀਆਂ ਬੈਠੀਆਂ ਕੰਪਨੀਆਂ ਬਥੇਰਾ ਮੁਨਾਫਾ ਬਣਾਉਂਦੀਆਂ, ਬਿਲਕੁਲ, ਤੇ ਉਹ ਮੁਨਾਫੇ ਦਾ ਹੀ ਕੁਛ ਨਾ ਕੁਛ ਮਿਲਣਾ ਚਾਹੀਦਾ ਵਾ। ਹਾਂਜੀ, ਤੇ ਜੇ ਅਸੀਂ ਗਰੋ ਕਰਾਂਗੇ, ਫਾਰਮਰ ਗਰੋ ਕਰਨਗੇ, ਤੇ ਕੰਪਨੀਆਂ ਦੂਜੀਆਂ ਐਮਐਸਪੀ ਤੇ ਹੈ ਨਹੀਂ ਹੁਣ ਇੱਥੇ। ਬਿਲਕੁਲ। ਸੋ ਇਹ ਦੂਜੇ ਪਾਸਿਓਂ ਦੀ ਕਹ ਲਓ ਪੁੱਠਾ ਕੰਨ ਫੜ ਕੇ ਐਮਐਸਪੀ ਦੇਣ ਵਾਲੀ ਗੱਲ ਆ ਵੀ ਤੁਸੀਂ ਸਾਨੂੰ ਗ੍ਰਾਂਟ ਲਿਖੋ ਤੇ ਅਸੀਂ ਤੁਹਾਨੂੰ ਫੰਡ ਕਰ ਦਿੰਦੇ ਆ ਤੇ ਤੁਹਾਨੂੰ ਪੈਸੇ ਦੇ ਦਿੰਦੇ ਤੇ ਤੁਸੀਂ ਆਹ ਫਸਲ ਬੀਜੀ ਜਾਓ, ਜਿੰਨਾ ਤੁਹਾਡਾ ਘਾਟਾ ਹੈ ਉਹ ਅਸੀਂ ਪੂਰਾ ਕਰੀ ਜਾਵਾਂਗੇ, ਤਾਂ ਕਿ ਤੁਸੀਂ ਜਿਹੜੇ ਆ ਉਹ ਬਿਜ਼ਨਸ ਦੇ ਵਿੱਚ ਰਹੋ। ਇਸ ਵਾਰ ਫਿਰ ਡਾਕਟਰ ਸਾਹਿਬ ਸਟੇਟ ਆਫ ਹਾਰਮੁਜ਼ ਦਾ ਵੀ ਜਿਹੜਾ ਉਹ ਕਾਫੀ ਮਿਲਦਾ ਚੱਕਰ ਪਊਗਾ। ਉਹਦੇ ਨਾਲ ਜਿਹੜਾ ਰੈੱਡ ਡੀਜ਼ਲ ਆ ਉਹਦਾ ਪ੍ਰਾਈਸ ਵੀ ਬਹੁਤ ਵਧਿਆ, ਫਰਟੀਲਾਈਜ਼ਰ ਦੀ ਵੀ ਸਪਲਾਈ ਤੇ ਮਿਲਦਾ ਅਸਰ ਆ, ਤੇ ਉਹ ਸਾਰੀਆਂ ਉਹਦੀਆਂ ਕੀਮਤਾਂ ਤੇ ਵੀ ਸਾਰਾ ਕੁਝ ਅਸਰ ਆ। ਸੋ ਉਹਨੂੰ ਕਿੱਦਾਂ ਇਸ ਟਾਈਮ ਉਹ ਚੈਲੰਜ ਨੂੰ ਕਿੱਦਾਂ ਕਰਨਾ ਹੈ? ਦੇਖੋ, ਉਹ ਬਿਗਰ ਚੈਲੰਜ ਆ ਤੇ ਉਹ ਸੋਸਾਇਟਲ ਤੇ ਗਲੋਬਲ ਸਕੇਲ ਤੇ ਸੋਲਵ ਹੋਣ ਵਾਲਾ ਇਸ਼ੂ ਆ। ਅਸਰ ਹੁੰਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਐਜ਼ ਐਨ ਇੰਡੀਵਿਜੂਅਲ ਗਰੋਅਰ ਕੁਝ ਕਰ ਨਹੀਂ ਸਕਦੇ। ਮੈਂ ਦੋ ਪ੍ਰੈਕਟਿਸਿਸ ਦੀ ਗੱਲ ਕਰੂੰਗਾ, ਠੀਕ ਹੈ, ਜਿਹਦੇ ਨਾਲ ਤੁਸੀਂ ਡੀਜ਼ਲ ਦਾ ਖਰਚਾ ਵੀ ਬਚਾਓਗੇ ਤੇ ਖਾਦ ਦਾ ਖਰਚਾ ਵੀ ਬਚਾਓਗੇ। ਜ਼ਰੂਰ ਦੱਸੋ। ਇੱਕ ਤੇ ਹੈਗਾ ਨੋ ਟਿਲ ਪ੍ਰੈਕਟਿਸਿਸ। ਠੀਕ ਹੈ, ਜਿਹੜਾ ਵੀ ਕਿਸਾਨ ਜਿੱਥੇ ਵੀ ਨੋ ਟਿਲ ਕੋਈ ਵੀ ਫਾਰਮਿੰਗ ਕਰ ਸਕਦਾ ਆ, ਉੱਥੇ ਉਹਦਾ ਡੀਜ਼ਲ ਦਾ, ਲੇਬਰ ਦਾ, ਡੈਪਰੀਸੀਏਸ਼ਨ ਦਾ, ਮਸ਼ੀਨਰੀ ਦਾ ਤੇ ਟਾਈਮ ਦਾ ਜਿੰਨੀ ਬਚਤ ਹੋਣੀ ਆ। ਸੋ ਸਾਰਿਆਂ 'ਚ ਨਹੀਂ ਹੋ ਸਕਦੀ, ਪਰ ਜਿੱਥੇ ਜਿੱਥੇ ਜਿਹੜੀ ਵੀ ਫਸਲ ਦੇ ਵਿੱਚ ਇਹ ਹੋ ਸਕਦੀ ਆ, ਸਾਨੂੰ ਤੇ ਇਹਦੇ ਬਾਰੇ ਟੈਕਨੋਲੋਜੀ ਵੀ ਅਵੇਲੇਬਲ ਆ, ਜਾਣਕਾਰੀ ਵੀ ਬਥੇਰੀ ਅਵੇਲੇਬਲ ਆ। ਹਾਂਜੀ, ਤੇ ਜੇ ਕੋਈ ਕੁਐਸਚਨ ਹੈਗਾ ਤਾਂ ਮੈਂ ਇਹਦੇ ਬਾਰੇ ਵਰਕਸ਼ਾਪ ਵੀ ਕਰ ਸਕਦਾ। ਇਸੇ ਪ੍ਰੋਗਰਾਮ ਦੇ ਵਿੱਚ ਮੈਂ ਕਲਾਸ ਲਾ ਲੂੰਗਾ, ਠੀਕ ਹੈ, ਨੋ ਟਿਲ ਤੇ, ਜਾਂ ਆਪਾਂ ਨੋ ਟਿਲ ਵਾਲਾ ਜਿਹੜਾ ਐਕਸਪਰਟ ਹੈ ਇੱਥੇ ਸਾਡੇ UCANR ਦੇ ਵਿੱਚ, ਠੀਕ ਹੈ, ਉਹਨਾਂ ਨੂੰ ਇਨਵਾਈਟ ਕਰਕੇ ਇਹਦੇ ਤੇ ਵਰਕਸ਼ਾਪ ਕਰਾ ਸਕਦੇ ਹਾਂ। ਫਿਰ ਨਦੀਨ ਕਿੱਦਾਂ ਉੱਥੇ ਮੈਨੇਜ ਕਰਨੇ? ਮਿਲਦਾ ਤਾਂ ਉਹੀ ਸਭ ਤੋਂ ਵੱਡਾ ਚੈਲੰਜ ਇਸ ਨੋ ਨਹੀਂ, ਟਿਲ ਉਹਦਾ ਵੀ ਤਰੀਕਾ ਹੈ। ਨੋ ਟਿਲ ਦੇ ਵਿੱਚ ਜੇ ਤੁਸੀਂ ਨਾ ਮਲਚ ਦੀ ਲੇਅਰ ਉੱਤੇ ਹੋਵੇ ਤੇ ਰੈਜ਼ੀਡਿਊ ਦੇ ਵਿੱਚੋਂ ਕੱਟ ਕੇ ਨੋ ਟਿਲ ਡਰਿਲ ਦੇ ਨਾਲ ਜਾਂ ਇਕਵਿਪਮੈਂਟ ਜਿਹੜਾ ਵੀ ਉਹਦੇ ਨਾਲ ਤੁਸੀਂ ਸੀਡ ਥੱਲੇ ਪਾਤਾ, ਦੇਖੋ ਕ੍ਰੌਪ ਦਾ ਸੀਡ ਆ ਨਾ ਉਹ ਕਵਰ ਦੇ ਥੱਲੇ ਵੀ ਉੱਗਾਊਗਾ। ਠੀਕ ਹੈ, ਜਿਹੜਾ ਨਦੀਨ ਦਾ ਸੀਡ ਆ ਨਾ ਉਹ ਕਵਰ ਦੇ ਥੱਲੇ ਨਹੀਂ ਉੱਗੂਗਾ। ਅੱਛਾ, ਕਿਉਂਕਿ ਇਹਨਾਂ ਬਹੁਤ ਸਾਰੇ ਵੀਡ ਸੀਡਸ ਨੂੰ ਲਾਈਟ ਚਾਹੀਦੀ ਹੁੰਦੀ ਹੈ।
ਓਕੇ। ਸੋ ਪੱਧਰੀ ਜ਼ਮੀਨ ਦੇ ਉੱਤੇ ਜਿੱਥੇ ਧੁੱਪ ਪੈ ਰਹੀ ਆ ਹੂੰ। ਉੱਥੇ ਉੱਗੂਗਾ। ਹੂੰ। ਤੁਸੀਂ ਕਦੇ ਨੋਟਿਸ ਕੀਤਾ ਹੋਣਾ ਵੀ ਜ਼ਮੀਨ ਤੇ ਚਲੋ ਆਪਾਂ 6 ਇੰਚ ਤੱਕ ਵਾਹੁੰਦੇ ਆ, ਹੂੰ। ਪਰ ਨਦੀਨ ਕਦੇ 2 ਇੰਚ ਤੋਂ ਥੱਲੇ ਉੱਗਦਿਆ ਵੇਖਿਆ? ਨਹੀਂ ਉਹ ਹਮੇਸ਼ਾ ਉੱਪਰਲੇ 1 ਇੰਚ ਉੱਤੇ ਚੋਂ ਹੀ ਉੱਗਦਾ। ਉਹ ਹੂੰ। ਕਿਉਂ ਉਸ 1 ਇੰਚ ਚੋਂ ਉੱਗਦਾ? ਕਿਉਂਕਿ ਨਦੀਨ ਦੇ ਬੀਜ ਨੂੰ ਪਤਾ, ਬਹੁਤੇ ਨਦੀਨਾਂ ਦੇ ਬੀਜ ਛੋਟੇ ਹੁੰਦੇ ਆ ਤੇ ਉਹਨਾਂ ਨੂੰ ਤਾਂ ਇਹ ਤਾਂ ਇਹਨਾਂ ਦੀਦੇ ਨਹੀਂ। ਤਾਂ ਹੀ ਤਾਂ ਦੀਦੇ ਨਹੀਂ, ਤੇ ਇਸੇ ਹੂੰ। ਕਰਕੇ ਉਹਨਾਂ ਨੂੰ ਵੀ ਪਤਾ ਵੀ ਜੇ ਜ਼ਿਆਦਾ ਡੂੰਘੇ ਉੱਗਣ ਲੱਗਾ ਤੇ ਜਦ ਤੱਕ ਤਾਂ ਨੂੰ ਹੋਣਾ। ਧੁੱਪ ਲੱਗਣੀ ਆ, ਹੂੰ। ਤਦ ਤੱਕ ਖਾਦ ਮੁੱਕ ਜਾਣੀ, ਸਾਰੀ ਖਾਦ ਜਿਹੜੀ ਸਟੋਰਡ ਰਿਜ਼ਰਵਸ ਆ ਸਾਰੇ ਮੁੱਕ ਜਾਣੇ ਆ ਤੇ ਹੂੰ। ਸੀਡਲਿੰਗ ਮਰ ਜਾਊਗਾ। ਹੂੰ। ਉਹ ਉੱਗਦੇ ਹੀ ਉਦੋਂ ਆ ਜਦੋਂ ਉੱਪਰ ਹੁੰਦੇ ਆ। ਠੀਕ ਤੇ ਹੈ। ਉੱਪਰ ਹੁੰਦੇ ਉਹਦਾ ਉਹਨਾਂ ਨੂੰ ਪਤਾ ਕਿੱਥੋਂ ਲੱਗਦਾ? ਕਿਉਂਕਿ ਉਹ ਲਾਈਟ ਉਹਨਾਂ ਨੂੰ ਮਿਲਦੀ ਤੇ ਲਾਈਟ ਉਹਦਾ ਇੱਕ ਕੈਸਕੇਡ ਇਫੈਕਟ ਜਿਹੜਾ ਉਹ ਸ਼ੁਰੂ ਕਰਦੀ ਹੈ, ਜਿੱਤੋਂ ਉਹਨੂੰ ਪਤਾ ਲੱਗਦਾ ਵੀ ਹੁਣ ਉੱਗ ਜਾ। ਜਦ ਤੱਕ ਉਹ ਲਾਈਟ ਨਹੀਂ ਮਿਲਦੀ ਤਦ ਤੱਕ ਉਹ ਉੱਗਦਾ ਨਹੀਂ। ਤਾਂ ਹੀ ਰੁੱਖਾਂ ਦੇ ਥੱਲੇ ਜਿੱਥੇ ਛਾਂ ਰਹਿੰਦੀ ਵੀ ਉੱਥੇ ਫਿਰ ਉੱਗਣੇ ਬੰਦ ਹੋ ਜਾਂਦੇ। ਸੋ ਜਦੋਂ ਆਪਾਂ ਮਲਚ ਦੀ ਲੇਅਰ ਦੇ ਉੱਤੇ ਜ਼ਮੀਨ ਦੇ ਉੱਤੇ ਰੱਖਦੇ ਆ, ਉਹ ਲਾਈਟ ਬਲੌਕ ਕਰ ਦਿੰਦੀ ਆ, ਉੱਗਣ ਨਹੀਂ ਦਿੰਦੀ, ਨਦੀਨ ਨਹੀਂ ਉੱਗਣ ਦਿੰਦੀ, ਪਾਣੀ ਨਹੀਂ ਉੱਡਣ ਦਿੰਦੀ। ਸੋ ਜਿਹੜਾ ਪਾਣੀ ਜ਼ਮੀਨ ਦੇ ਵਿੱਚ ਤੁਸੀਂ ਡ੍ਰਿਪ ਨਾਲ ਲਾਇਆ ਉਹ ਬੂਟੇ ਥਾਣੀ ਹੀ ਜਾਊਗਾ, ਸਿੱਧਾ ਨਹੀਂ ਹਵਾ 'ਚ ਜਾਂਦਾ। ਇਰੋਜਨ ਨਹੀਂ ਹੋਣ ਦਿੰਦੀ, ਜਦੋਂ ਵੀ ਕਿਤੇ ਵਿੰਡ ਆਉਂਦੀ ਆ ਉਹਦੇ ਨਾਲ ਘੱਟਾ ਨਹੀਂ ਉੱਡਦਾ, ਮਿੱਟੀ ਦਾ ਲਾਸ ਨਹੀਂ ਹੁੰਦਾ। ਸੋ ਨੋ ਟਿਲ ਪ੍ਰੈਕਟਿਸਿਸ ਹੋ ਗਈਆਂ, ਨਾਲ ਹੀ ਕਵਰ ਕ੍ਰੌਪਿੰਗ ਤੇ ਕੰਪੋਸਟ ਤੇ ਮੈਨਿਓਰ ਐਪਲੀਕੇਸ਼ਨ ਜਿਹੜੀਆਂ ਜੀ ਮੈਨੂੰ ਲੱਗਦਾ ਇਸ ਵਾਰ ਬਹੁਤ ਅਹਿਮ ਰਹਿਣੀਆਂ ਹੈ। ਦੇਖੋ ਜੀ, ਜੇ ਤੁਸੀਂ ਲੈਗਿਊਮ ਕਵਰ ਕ੍ਰੌਪ ਬੀਜਦੇ ਜੇ, ਜਿਹੜੀਆਂ ਫਲੀਦਾਰ ਫਸਲਾਂ ਆਣੀਆਂ ਤਾਂ ਉਹ ਨਾਈਟ੍ਰੋਜਨ ਹਵਾ ਚੋਂ ਖਿੱਚਦੀਆਂ ਆ ਤੇ ਉਹ ਉਸੇ ਜ਼ਮੀਨ ਦੇ ਵਿੱਚ ਰਹਿੰਦੀ ਆ ਤੇ ਹੌਲੀ ਮੁੜ ਕੇ ਰਿਲੀਜ਼ ਹੁੰਦੀ ਆ। ਤੇ ਜੇ ਤੁਸੀਂ ਬੀਜ ਸਕਦੇ ਜੇ, ਮੈਂ ਜ਼ਰੂਰੀ ਨਹੀਂ ਕਹਿ ਰਿਹਾ ਵੀ ਇਸ ਸਾਲ, ਬੜੇ ਸਾਲਾਂ ਤੋਂ ਇਹ ਰਿਕਮੈਂਡਡ ਪ੍ਰੈਕਟਿਸ ਆ ਵੀ ਤੁਹਾਡਾ। ਦੇਖੋ, ਨਾਈਟ੍ਰੋਜਨ ਵਾਲੀ ਖਾਦ ਕਦੇ ਵੀ ਫ੍ਰੀ ਨਹੀਂ ਮਿਲਦੀ। ਹੁਣ ਮਹਿੰਗੀ ਮਿਲ ਰਹੀ ਆ, ਜਾਂ ਜੇ ਮਿਲ ਰਹੀ ਆ ਤੇ ਬਹੁਤ ਮਹਿੰਗੀ ਮਿਲ ਰਹੀ ਆ, ਉਹ ਗੱਲ ਵੱਖਰੀ, ਪਰ ਸਸਤੀ ਕਦੇ ਵੀ ਨਹੀਂ। ਸੋ ਇਟਸ ਅ ਕਾਸਟ। ਹਰੇਕ ਬਿਜ਼ਨਸ ਵਾਸਤੇ, ਕਿਸਾਨ ਵਾਸਤੇ ਇੱਕ ਖਰਚਾ ਹੈ ਵਾਧੂ ਦਾ। ਤੇ ਜੇ ਤੁਸੀਂ ਲੈਗਿਊਮ ਫਲੀਦਾਰ ਫਸਲ ਬੀਜ ਕੇ ਆਪਣਾ ਖਾਦ ਦਾ ਖਰਚਾ ਘਟਾ ਲਓ ਤੇ ਉਹ ਤੁਹਾਡਾ ਫਾਇਦਾ ਆ, ਕਿਉਂਕਿ ਤੁਸੀਂ ਉਹਨਾਂ ਖਰਚਾ ਕੀਤਾ ਹੀ ਨਹੀਂ। ਜੇ ਤੁਹਾਡਾ ਝਾੜ ਬਰਾਬਰ ਰਹਿੰਦਾ ਆ ਤੇ ਤੁਹਾਡਾ ਫਾਇਦਾ ਆ। ਸੋ ਇਹੋ ਜਿਹੀਆਂ ਜਾਣਕਾਰੀਆਂ ਵੱਖਰੇ ਤਰ੍ਹਾਂ ਦੀਆਂ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਵੀ ਵਰਕਸ਼ਾਪ ਦੇ ਥਰੂ ਦਿੰਦੇ ਆ। ਠੀਕ ਹੈ। ਹੁਣ ਮੈਂ ਥੋੜ੍ਹੀਆਂ ਜਿਹੀਆਂ ਪੁਰਾਣੀਆਂ ਵਰਕਸ਼ਾਪਸ ਜਿਹੜੀਆਂ ਹੋਈਆਂ ਜਨਵਰੀ ਮਹੀਨੇ ਤੋਂ, ਉਹਨਾਂ ਬਾਰੇ ਵੀ ਆਪਣੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕਰਦਾ। ਸਾਡੀ ਇੱਕ ਵਰਕਸ਼ਾਪ ਸੀਗੀ ਰੀਵਿਜ਼ਿਟਿੰਗ ਦੀ ਇਰੀਗੇਸ਼ਨ ਸਿਸਟਮਸ, ਵੀ ਇਰੀਗੇਸ਼ਨ ਸਿਸਟਮ ਦੀ ਸਾਂਭ ਸੰਭਾਲ ਜਾਂ ਡਿਜ਼ਾਈਨ ਕਿੱਦਾਂ ਕਰਨਾ। ਜੋ ਮੌਕਾ ਆ ਉਸ ਟਾਈਮ ਦੇ ਉੱਤੇ, ਕਿਉਂਕਿ ਫਿਰ ਸੀਜ਼ਨ ਸ਼ੁਰੂ ਹੋਣ ਵਾਲਾ। ਹਾਂਜੀ, ਇਹ ਜਨਵਰੀ 'ਚ ਸੀਗੀ ਵੀ ਆਫ ਸੀਜ਼ਨ ਆ, ਵੀ ਤੁਸੀਂ ਇਰੀਗੇਸ਼ਨ ਸਿਸਟਮ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਹੈ। ਇਦਾਂ ਹੀ ਇੱਕ ਵਰਕਸ਼ਾਪ ਸੀਗੀ ਇਰੀਗੇਸ਼ਨ ਪੀਐਚ ਤੇ ਹੀ, ਸਿਰਫ ਇਰੀਗੇਸ਼ਨ ਵਾਟਰ ਪੀਐਚ ਮੈਨੇਜਮੈਂਟ ਬਾਰੇ ਵਰਕਸ਼ਾਪ ਸੀਗੀ, ਵੀ ਉਹਨੂੰ ਕਿੱਦਾਂ ਬੈਲੈਂਸ ਕਰਨਾ। ਸਹੀ ਹੈ। ਵੀ ਪਹਿਲਾਂ ਪਾਣੀ ਦਾ ਟੈਸਟ ਕਰਾਓ, ਜੇ ਤੁਹਾਡਾ ਖੂਹ ਦਾ ਪਾਣੀ ਆ ਤੇ ਜੇ ਉਹ ਐਲਕਲਾਈਨ ਹੈ ਜਾਂ ਐਸਿਡਿਕ ਆ ਤੇ ਤੁਹਾਡੀ ਫਸਲ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਕਿੱਦਾਂ ਦੀ ਆ ਤੇ ਉਹਨੂੰ ਬਫਰ ਕਿੱਦਾਂ ਕਰਨਾ। ਤੇ ਫਿਰ ਇੱਕ ਵਰਕਸ਼ਾਪ ਸੀਗੀ USDA NRCS ਪ੍ਰੋਗਰਾਮਸ ਦੀ। ਸੋ ਹੁਣ ਜਿਹੜੀਆਂ ਪ੍ਰੋਗਰਾਮਸ ਨੇ ਗ੍ਰਾਂਟਸ ਦੇਣੀਆਂ ਆ ਫਾਰਮਰਸ ਨੂੰ, ਅਸੀਂ ਵੀ ਉਹਨਾਂ ਨੂੰ ਅਸਿਸਟ ਕਰ ਸਕਦੇ ਹਾਂ ਵੀ, ਤੇ ਜਿਨ੍ਹਾਂ ਨੇ ਵੇਖਣੀਆਂ, ਜਿਨ੍ਹਾਂ ਨੇ ਰਿਵਿਊ ਕਰਨੀਆਂ ਆ, ਉਹ ਆਣ ਕੇ ਤੇ ਇੱਥੇ ਤੁਹਾਨੂੰ ਜਾਣਕਾਰੀ ਦੇ ਰਹੇ ਆ ਵੀ ਗ੍ਰਾਂਟ ਕਿਵੇਂ ਦੀ ਹੋਵੇ, ਫਾਈਲ 'ਚ ਤੁਹਾਡੀ 'ਚ ਕੀ ਲੱਗਣਾ ਚਾਹੀਦਾ, ਕਿਹੜੀਆਂ ਚੀਜ਼ਾਂ ਆਪਾਂ ਮੰਗਦੇ ਆ, ਕੀ ਲਿਮਿਟਸ। ਜਦੋਂ ਅਸੀਂ ਫਾਈਲ ਦੇਖਣੀ ਉਹ ਚਾਹ ਚੀਜ਼ਾਂ ਹੋਣੀਆਂ ਚਾਹੀਦੀਆਂ। ਹਾਂਜੀ, ਮਤਲਬ ਦਫ਼ਤਰ ਵਾਲੇ ਜਿਹੜੇ ਬਾਬੂ ਆ ਉਹ ਆਣ ਕੇ ਤੁਹਾਨੂੰ ਦੱਸ ਰਹੇ ਆ ਵੀ ਤੁਸੀਂ ਫਾਈਲ 'ਚ ਆਹ ਲਾ ਕੇ ਲਿਆਓ ਤੇ ਅਸੀਂ ਤੁਹਾਡੀ ਫਾਈਲ ਛੇਤੀ ਗਾਂਹ ਤੋਰਾਂਗੇ। ਇਹਦੇ ਫਰਵਰੀ ਦੇ ਵਿੱਚ ਵਰਕਸ਼ਾਪ ਸੀਗੀ ਇਕਵਿਪਮੈਂਟ ਲੈਂਡਿੰਗ ਲਾਇਬ੍ਰੇਰੀ, ਇਹ ਵੀ UC ਦਾ ਪ੍ਰੋਗਰਾਮ ਆ, ਜਿਹਦੇ ਵਿੱਚ ਕੁਝ ਖਾਸ ਤਰ੍ਹਾਂ ਦਾ ਇਕਵਿਪਮੈਂਟ ਉਹਨਾਂ ਨੇ ਛੋਟੇ ਫਾਰਮਰਸ ਵਾਸਤੇ ਰੱਖਿਆ ਆ। ਠੀਕ ਹੈ। ਬਈ ਜਿਨ੍ਹਾਂ ਨੇ ਅਜੇ ਇਕਵਿਪਮੈਂਟ ਖਰੀਦਿਆ ਨਹੀਂ ਤੇ ਇਹ ਫ੍ਰੀ 'ਚ ਇਕਵਿਪਮੈਂਟ ਦਿੰਦੇ ਆ। ਟਰੈਕਟਰ ਦੇ ਨਾਲ ਜਿਹੜਾ ਵੀ ਕੋਈ ਟ੍ਰੇਲਰ ਆ ਜਾਂ ਬਕੇਟ ਆ ਜਾਂ ਲੋਡਰ ਆ, ਜਿਹੜੀ ਵੀ ਚੀਜ਼ ਚਾਹੀਦੀ ਜਾਂ ਡਰਿੱਲ ਆ, ਸਾਰੀਆਂ ਚੀਜ਼ਾਂ ਨਹੀਂ ਉਹਨਾਂ ਕੋਲ ਹੈਗੀਆਂ, ਪਰ ਜਿਹੜੀਆਂ ਚੀਜ਼ਾਂ ਉਹਨਾਂ ਕੋਲ ਹੈਗੀਆਂ ਉਸ ਪ੍ਰੋਗਰਾਮ ਦੇ ਤਹਿਤ ਉਹ ਫ੍ਰੀ ਪ੍ਰੋਵਾਈਡ ਕਰਦੇ ਆ। ਕੀ ਇਹ ਜ਼ਿਆਦਾਤਰ ਸਾਰੀਆਂ ਕਾਉਂਟੀਜ਼ ਇਹ ਵਾਲਾ? ਨਹੀਂ, ਇਹ ਇੱਥੇ ਕਰਨੀ ਸੀ ਆ। ਓਕੇ, ਠੀਕ ਹੈ। ਕਰਨੀ ਜਿਹੜਾ ਨਾ UC ANR ਦਾ ਰਿਸਰਚ ਸਟੇਸ਼ਨ ਪਾਰਲੀਅਰ 'ਚ। ਠੀਕ ਹੈ ਜੀ। ਇਹ ਉੱਥੇ ਉਹਨਾਂ ਦਾ ਹੈਡ ਆਫਿਸ ਆ, ਉੱਥੋਂ ਹੀ ਮਿਲਦੀਆਂ। ਪਰ ਮਤਲਬ ਚਲੋ ਜਿਹੜਾ ਲੋਕਲ ਕੋਈ ਨਾ ਕੋਈ ਤੇ ਇਸ ਚੀਜ਼ ਦਾ ਫਾਇਦਾ ਲੈ ਸਕਦਾ। ਬਿਲਕੁਲ ਲੈ ਸਕਦਾ। ਤੇ ਇਰੀਗੇਸ਼ਨ ਸਿਸਟਮ ਮੈਨੇਜਮੈਂਟ ਬਾਰੇ ਵੀ ਸੀਗੀ, ਤੇ ਇੱਕ USDA FSA ਫਾਰਮ ਸਰਵਿਸ ਏਜੰਸੀ ਦੇ ਲੋਨਸ ਬਾਰੇ ਵੀ ਵਰਕਸ਼ਾਪ ਸੀਗੀ। ਸੋ ਹੁਣ ਫਾਰਮ ਸਰਵਿਸ ਏਜੰਸੀ ਵਾਲੇ ਜਿਹੜੇ ਇੱਥੋਂ ਦੇ ਰੀਜਨਲ ਸਰਵਿਸ ਸੈਂਟਰ ਵਾਲੇ ਆ, ਉਹ ਆਣ ਕੇ ਦੱਸ ਕੇ ਗਏ ਸੀ। ਨਾਲੇ ਮੌਕਾ ਮਿਲ ਜਾਂਦਾ ਲੋਕਾਂ ਨੂੰ ਫੀਡਬੈਕ ਦੇਣ ਦਾ ਵੀ, ਸਿੱਧੇ ਤਾਂ ਲੋਕਾਂ ਨੂੰ ਪਤਾ ਵੀ ਕਿਹੜਾ ਬੰਦਾ ਆ ਉੱਥੇ, ਵੀ ਜਦੋਂ ਮਿਲ ਜਾਂਦੇ ਆ ਨੈਟਵਰਕਿੰਗ ਹੀ ਬਣਦੀ ਆ। ਤੁਸੀਂ ਜਦੋਂ ਵਰਕਸ਼ਾਪ 'ਚ ਆਣ ਕੇ ਲਾਉਂਦੇ ਜੇ, ਤੁਹਾਨੂੰ ਪਤਾ ਲੱਗਦਾ ਵੀ ਫਲਾਣੇ ਆਫਿਸ 'ਚ ਕਿਹੜਾ ਬੰਦਾ ਆ, ਵੀ ਜੇ ਸਾਨੂੰ ਕੋਈ ਪ੍ਰੋਬਲਮ ਆ ਰਹੀ ਤੇ ਅਸੀਂ ਉਹਦੇ ਨਾਲ ਗੱਲ ਕਰ ਸਕਦੇ ਵੀ ਹਾਂ ਵੀ ਅਸੀਂ ਤੁਹਾਨੂੰ ਉੱਥੇ ਮਿਲੇ, ਤੁਸੀਂ ਏਦਾਂ ਦੱਸਿਆ ਸੀ ਤੇ ਹੁਣ ਤੁਸੀਂ ਏਦਾਂ ਕਰ ਨਹੀਂ ਰਹੇ, ਜਾਂ
ਪ੍ਰੋਬਲਮ ਆ ਰਹੀ ਹੈ। ਜੀ ਫਿਰ ਮਾਰਚ ਦੇ ਵਿੱਚ ਮੈਂ ਇੱਕ ਵਰਕਸ਼ਾਪ ਲਾਈ ਸੀਗੀ ਸੀਜ਼ਨਲ ਕ੍ਰੌਪ ਸਿਲੈਕਸ਼ਨ ਬਾਰੇ, ਵੀ ਕਿਹੜੀ ਫਸਲ ਕਿਹੜੀ ਉਗਾਈ ਜਾ ਸਕਦੀ ਆ, ਕਿੱਦਾਂ ਉਹਦੀ ਚੋਇਸ ਕਰਨੀ ਆ, ਠੀਕ ਹੈ ਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ। ਹੂੰ ਫਿਰ ਦੂਸਰੀ ਵਰਕਸ਼ਾਪ ਸੀਗੀ ਨਿਊਟਰੀਐਂਟ ਮੈਨੇਜਮੈਂਟ ਬਾਰੇ, ਉਹ 'ਚ ਸਿਰਫ ਖੁਰਾਕੀ ਤੱਤਾਂ ਬਾਰੇ ਹੀ ਜਾਣਕਾਰੀ ਸੀਗੀ। ਗੁੱਡ ਤੇ ਫਿਰ ਇੱਦਾਂ ਵੈਸਟਰਨ ਸ਼ੇਅਰ ਗ੍ਰਾਂਟ ਪ੍ਰੋਗਰਾਮ, ਉਹ ਫਿਰ ਇੱਕ ਗ੍ਰਾਂਟ ਪ੍ਰੋਗਰਾਮ ਹੈ ਜਿਹਦੇ ਬਾਰੇ ਜਾਣਕਾਰੀ ਸੀਗੀ। ਹੂੰ ਤੇ ਅਪ੍ਰੈਲ ਮਹੀਨੇ ਦੇ ਵਿੱਚ ਜੰਗਲੀ ਜੀਵਾਂ ਦੇ ਨਾਲ ਕਿਵੇਂ ਵੀ ਵਾਈਲਡ ਲਾਈਫ ਮੈਨੇਜਮੈਂਟ ਕਿਵੇਂ ਕਰਨੀ ਆ। ਪੈਸਟ ਕੰਟਰੋਲ ਇਹ ਉਹ ਨਹੀਂ ਪੈਸਟ ਵੱਖਰਾ- ਕੰਟਰੋਲ ਨਹੀਂ, ਵੱਖਰਾ। ਵਾਈਲਡ ਲਾਈਫ ਦੇ Wild ਨਾਲ life। ਵੀ ਵਰਕਿੰਗ ਅਲੋਂਗ ਸਾਈਡ ਵਾਈਲਡ ਲਾਈਫ ਠੀਕ ਇਨ ਹੈ ਐਗ, ਵੀ ਕਿਹੜੀਆਂ ਚੀਜ਼ਾਂ ਆ ਵੀ ਜਿਹਦੇ ਨਾਲ ਤੁਸੀਂ ਉਹਨਾਂ ਨੂੰ ਵੀ ਲਾਂਘਾ ਦੇ ਦਿਓ ਜਾਂ ਰਹਿਣ ਨੂੰ ਫਾਇਦਾ ਥੋੜੀ ਤੁਹਾਨੂੰ ਥਾਂ ਵੀ ਹੋਵੇ ਦੇ ਉਹਨਾਂ ਦਿਓ ਨੂੰ ਵੀ ਹੋਵੇ। ਤੇ ਉਹ ਤੁਹਾਡੇ ਖੇਤਾਂ 'ਚ ਵੀ ਨਾ ਆਉਣ। ਹੂੰ ਇਹ ਉਸ ਚੀਜ਼ ਬਾਰੇ ਸੀਗੀ। ਫਿਰ ਇੰਟੈਗ੍ਰੇਟਿਡ ਪੈਸਟ ਮੈਨੇਜਮੈਂਟ ਤੇ ਵੀ ਸੀਗੀ ਵਰਕਸ਼ਾਪ, ਹੂੰ ਜਿਹੜੀ PhD ਲੈਵਲ ਦੇ ਇੱਕ ਬੰਦੇ ਨੇ ਆਣ ਕੇ UC NR ਤੋਂ ਉਹਨਾਂ ਨੇ ਦਿੱਤੀ ਸੀਗੀ, ਠੀਕ ਹੈ ਜੀ ਬਈ ਜਿਹੜੇ ਕੀੜੇ ਆ ਉਹਨਾਂ ਦੀ ਮੈਨੇਜਮੈਂਟ ਕਿੱਦਾਂ ਕਰਨੀ ਹੈ। ਠੀਕ ਹੈ ਤੇ ਫਿਰ ਲੋਕਲ ਕਾਉਂਟੀ 'ਚ ਤੁਹਾਡੇ ਕਿਹੜੇ ਕਿਹੜੇ ਬੰਦੇ ਆ ਜਿਹੜੇ ਕੀ ਕੰਮ ਕਰਦੇ ਆ, ਜਿਨ੍ਹਾਂ ਕੋਲੋਂ ਤੁਸੀਂ ਕਿਵੇਂ ਦੀਆਂ ਪ੍ਰੋਬਲਮਸ ਆ ਜਿਹੜੀਆਂ ਲਿਜਾ ਕੇ ਅਹੁਦੇਦਾਰਾਂ ਦਾ ਕਿਹੜਾ ਰੋਲ ਆ। ਹਾਂਜੀ, ਤੇ ਹੂੰ। ਵੀ ਤੁਹਾਨੂੰ ਕੀ ਸਰਵਿਸ ਪ੍ਰੋਵਾਈਡ ਕੀ ਕਰਦੇ ਆ, ਮਿਲ ਉਹ ਸਾਰੀਆਂ। ਸੋ ਇਦਾਂ ਦੇ ਬੜੇ ਟੌਪਿਕਸ ਆ ਜਿਹੜੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਫਾਰਮਰਸ ਨਾਲ ਸ਼ੇਅਰ ਕਰਦੇ ਆ। ਤੇ ਜ਼ਰੂਰੀ ਨਹੀਂ ਵੀ ਹਰੇਕ ਨੂੰ ਹਰੇਕ ਚੀਜ਼ ਦੀ ਲੋੜ ਆ, ਏਦਾਂ ਹੀ। ਪਰ ਸਟਰਕਚਰ ਇਦਾਂ ਆ ਵੀ ਜਿਹਨੂੰ ਜਿਹੜੀ ਚੀਜ਼ ਦੀ ਲੋੜ ਆ ਰੱਖ ਲਏ। ਅੱਛਾ ਇੱਕ ਚਲੋ ਸਲਾਹ ਆ ਮੇਰੇ ਵੱਲੋਂ ਵੀ ਆਪਣੇ ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਕੋਲ ਥੋੜੀ ਬਹੁਤੀ ਪਿੱਛੇ ਜ਼ਮੀਨ ਆ, ਚੰਗਾ ਉਗਾ ਲੈਂਦੇ ਆ, ਉਹ ਫਿਰ ਵੰਡਣੇ ਪੈਂਦੇ ਆ। ਕੋਈ ਇਦਾਂ ਦਾ ਪਲਾਨ ਜਾਂ ਇਦਾਂ ਦਾ ਕੋਈ ਪ੍ਰੋਗਰਾਮ ਹੋਵੇ ਵੀ ਉਹਨਾਂ ਨੂੰ ਕਿਸੇ ਲੋਕਲ ਮਾਰਕੀਟਸ ਦੇ ਨਾਲ ਕਨੈਕਟ ਕੀਤਾ ਜਾ ਸਕਦਾ ਆ, ਵੀ ਉਹ ਉਹਨਾਂ ਦੇ ਲਈ ਇੱਕ ਚਲੋ ਇੱਕ ਤਾਂ ਆਰ ਬਣਿਆ ਰਹਿੰਦਾ ਆ ਵੀ ਚੱਲ ਬੰਦੇ ਨੂੰ ਇਹ ਵੀ ਹੁੰਦਾ ਵੀ ਚੱਲ ਜਿੰਨੇ ਕੁ ਜੋਗੀ ਐਟਲੀਸਟ ਕੰਪੋਸਟ ਜੋਗੇ ਪੈਸੇ ਬਣ ਲੱਗ ਜਾਣ, ਵੀ ਇਦਾਂ ਦੀ ਕੋਈ ਚੀਜ਼ ਜੇ ਕੋਈ ਇਦਾਂ ਦੀ ਵਰਕਸ਼ਾਪ ਹੋ ਸਕਦੀ ਹੋਵੇ ਤਾਂ। ਨਹੀਂ ਕੋਈ ਨਹੀਂ, ਆਪਾਂ ਇਸ ਟੌਪਿਕ ਤੇ ਵੀ ਵਰਕਸ਼ਾਪ ਸਟਰਕਚਰ ਕਰ ਲਾਂਗੇ, ਲੋਕਲ ਫਾਰਮਰ ਮਾਰਕੀਟ ਬਾਰੇ, ਹੂੰ ਕਿ ਜਿਹੜਾ ਲੋਕਲ ਛੋਟਾ ਫਾਰਮਰ ਆ, ਭਾਵੇਂ ਕਿੱਲੇ ਵਾਲਾ ਆ, ਭਾਵੇਂ 20 ਵਾਲਾ ਆ, ਤੇ ਭਾਵੇਂ ਬੈਕਯਾਰਡ ਵਾਲਾ ਆ, ਬਿਲਕੁਲ ਕਿਉਂਕਿ ਉਹਦੀਆਂ ਥੋੜੀਆਂ ਜਿਹੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਰੈਗੂਲੇਟਰੀ ਵੀ, ਹਾਂ ਵੀ ਤੁਸੀਂ ਰਜਿਸਟਰ ਕਰਨਾ ਹੁੰਦਾ ਆ, ਜੀ। ਤੇ ਉਸ ਤੋਂ ਬਾਅਦ 'ਚ ਤੁਸੀਂ ਉੱਥੇ ਜਾ ਕੇ ਆਪਣਾ ਬਿਜ਼ਨਸ ਚਲੋ ਫਿਰ ਰਾਹ ਪਤਾ ਲੱਗ ਜਾਂਦਾ ਲੋਕਾਂ ਨੂੰ। ਤੇ ਤੁਸੀਂ ਸੈਲ ਕਰ ਸਕਦੇ ਜੇ, ਭਾਵੇਂ ਆਪਣੇ ਘਰੇਲੂ, ਜੇ ਤੁਹਾਡੇ ਕੋਲ ਅੱਧਾ ਕਿੱਲਾ ਹੈਗਾ ਘਰ ਦੇ ਪਿੱਛੇ, ਬਿਲਕੁਲ ਤੁਸੀਂ ਉੱਥੋਂ ਜਿੰਨੀ ਕਿ ਸਬਜ਼ੀ ਜਿੱਦਾਂ ਦੀ ਹੈਗੀ ਆ ਉਦਾਂ ਦਾ ਕੋਈ ਵੀ ਫਸਲ ਜਿਹੜੀ ਤੁਸੀਂ ਵੇਚ ਸਕਦੇ ਜੀ। ਨਹੀਂ ਚਲੋ ਇੱਕ ਸਲਾਹ ਆ, ਦੇਖਿਓ ਵੀ ਜੇ ਨਹੀਂ ਆਪਾਂ ਕਰ ਲਾਂਗੇ, ਇਨਕਲੂਡ ਕਰ ਲਾਂਗੇ ਜੀ। ਤੇ ਇੱਕ ਆਪਣੇ ਨਾਲ ਕਾਲਰ ਵੀ ਨੇ, ਆਪਾਂ ਉਹਨਾਂ ਦੇ ਵੀ ਗੱਲ ਸੁਣਦੇ ਕੀ ਉਹਨਾਂ ਦਾ ਸਵਾਲ ਹੈ। ਹਾਂਜੀ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨ ਵੀ ਜੀ, ਸਤਿ ਸ਼੍ਰੀ ਅਕਾਲ। ਰਾਜਕਰਨ ਵੀ ਮੈਂ ਡਾਕਟਰ ਸਾਹਿਬ ਤੋਂ ਪੁੱਛਣਾ ਸੀ ਵੀ ਸਬਜ਼ੀਆਂ ਦੇ ਪੱਤੇ ਜੇ ਖਾ ਜਾਂਦੀ ਹੈ ਕਿਸਮ ਦੀ, ਵੀ ਉਹਦੇ ਤੇ ਕਿਹੜੀ ਵਧੀਆ ਸਪਰੇ, ਕਿਹੜੀ ਆ ਸੁੰਡੀ, ਕੋਈ ਪਛਾਣ ਹੈਗੀ ਆ? ਹਾਂਜੀ ਸੁੰਡੀ ਦਾ ਰੰਗ ਰੂੰਗ ਕੀ ਕੋਈ ਪਛਾਣ? ਸਵੇਰ ਨੂੰ ਪੱਤੇ ਜੇ ਖਾਦੇ ਪਏ ਹੁੰਦੇ ਨੇ ਉਹਦੇ, ਰਾਤ ਨੂੰ ਖਾਂਦੀ ਆ? ਹਾਂਜੀ ਰਾਤ ਨੂੰ ਖਾਂਦੀ ਕਹਿੰਦੇ। ਉਹ ਫਿਰ ਸੁੰਡੀ ਨਹੀਂ, ਉਹ ਸਲੱਗ ਆ ਜਿਹਨੂੰ ਸਨੇਲ ਕਹਿੰਦੇ ਆ, ਘੋਗੇ ਜਿਹੜੇ ਆ। ਸਵਾਗ, ਅੱਛਾ ਹਾਂਜੀ ਮੈਨੂੰ ਸੁਣਿਆ ਨਹੀਂ। ਹਾਂਜੀ ਉਹ ਕਹਿੰਦੇ ਵੀ ਹਾਂਜੀ ਵੀ ਫਿਰ ਉਹ ਬੇਸਿਕਲੀ ਵੀ ਕੀ ਉਹਦਾ ਸੋਲੂਸ਼ਨ ਕੀ ਹੈ? ਹਾਂਜੀ ਉਹਦਾ ਸੋਲੂਸ਼ਨ ਆ ਇੱਕ ਨਾ ਆਇਰਨ ਵਾਲੀਆਂ ਟੈਬਲੇਟਸ ਜੀਆਂ ਆਉਂਦੀਆਂ ਆ, ਸਲੱਗ ਕੰਟਰੋਲ, ਕੋਈ ਵੀ ਜਿਹੜਾ ਜਨੈਰਿਕ ਆ, ਮੈਂ ਹੁਣ ਸਪੈਸੀਫਿਕ ਨਾਮ ਮੇਰੇ ਯਾਦ ਨਹੀਂਗਾ, ਠੀਕ ਹੈ ਤੁਹਾਨੂੰ ਵਾਲਮਾਰਟ ਤੋਂ ਜਾਂ ਗਾਰਡਨ ਸਟੋਰ ਤੋਂ ਮਿਲ ਜੂਗਾ, ਸਲੱਗ ਬੇਟ ਉਹਨੂੰ ਕਹਿੰਦੇ ਆ। ਤੇ ਉਹ ਮਿਲ ਜੂ, ਹੋਮ ਡਿਪੂ ਤੋਂ ਵੀ ਮਿਲ ਜੂ। ਹਾਂਜੀ ਹੋਮ ਡਿਪੂ ਤੋਂ ਮਿਲ ਜਾਣਾ। ਹਾਂਜੀ ਉਹ ਥੋੜੀ ਜੀ ਪਾ ਦਿਓ ਤੇ ਲਗਾਤਾਰ ਕੁਝ ਹਫ਼ਤੇ ਵੀ, ਉਹ 2-3 ਦਿਨ ਬਾਅਦ ਜਦੋਂ ਉੱਤੇ ਪਾਣੀ ਪੈਣਾ ਉਹਨੇ ਫਿਰ ਭੁਰਜੀ ਜਾਣਾ ਆ, ਫਿਰ ਹਫ਼ਤੇ ਬਾਅਦ ਥੋੜੀ ਦੁਬਾਰਾ ਪਾਤੀ, ਜਿੱਦਾਂ 4 ਦਾਣੇ ਪਾਉਣੇ ਹੁੰਦੇ ਨੇ, ਉਹ ਖਾ ਕੇ ਜਦੋਂ ਉੱਤੋਂ ਦੀ ਲੰਘਦਾ ਨਾ ਸਲੱਗ, ਉਹ ਮਰ ਜਾਂਦਾ ਆ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਇਹ ਜ਼ਿਆਦਾ ਨਮੀ ਦੇ ਕਰਕੇ ਆਉਂਦਾ ਹੈ ਸਲੱਗ? ਇਹ ਹਾਂਜੀ ਜਿੱਥੇ ਪਾਣੀ ਹੁੰਦਾ ਉੱਥੇ ਰਹਿੰਦੇ ਆ, ਜਿੱਦਾਂ ਰੇਨ ਗਟਰ ਜਿਹੜੀਆਂ ਆ ਅੰਡਰਗਰਾਉਂਡ ਪਾਈਪਾਂ ਡਰੇਨ ਵਾਲੀਆਂ, ਉਹਦੇ ਵਿੱਚ ਪਲਦੇ ਆ ਜੀ, ਉਹਨਾਂ 'ਚ ਕੱਢ ਕੇ ਤੇ ਇੱਕ ਵਾਰੀ ਇਹਨਾਂ ਦੀ ਹੌਟ ਬੈੱਡ ਆ ਜਿਹੜਾ ਉਹਨੂੰ ਖਤਮ ਕਰ ਦੋਗੇ ਤੇ ਫਿਰ ਤੇ ਪੱਕਾ ਹੀ ਇਹਦਾ ਹੱਲ ਹੋ ਜਾਊਗਾ। ਨਹੀਂ ਤੇ ਉਦਾਂ ਦਿਨੇ ਲੁਕੇ ਰਹਿੰਦੇ ਆ, ਰਾਤ ਨੂੰ ਨਿਕਲਦੇ 10 ਵਜੇ, ਜਾਂ ਫਿਰ ਉਦੋਂ ਟਾਰਚ ਲੈ ਕੇ ਚੱਲ ਜਾਓ ਵੀ ਚੱਕੀ ਚੱਲੋ ਫੱਟੇ ਇਹਦਾ ਦੇ, ਤੇ ਜਾਂ ਫਿਰ ਇਹ ਜਿਹੜੀ ਆ ਸਲੱਗ ਬੇਟ ਆ ਇਹ ਪਾ ਲਓ। ਹਾਂਜੀ ਇਹ ਵੀ ਕੰਮ ਜਿਹੜਾ ਉਹ ਸੌਖਾ ਹੈ, ਕਿਉਂਕਿ ਹੁਣ ਨਵੀਂ ਤਾਂ ਰੱਖਣੀ ਪੈਣੀ ਹੈ ਜੇ ਕੁਛ ਉਗਾਉਣਾ ਆ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਦਾ ਜੇ ਰਾਤ ਨੂੰ ਨੁਕਸਾਨ ਹੈ ਤੇ ਫਿਰ ਸਲੱਗ ਹੀ ਆ, ਪਰ ਜੇ ਕੋਈ ਸੁੰਡੀ ਸੰਡੀ ਆ ਕੋਈ ਖਾਸ ਹੋਰ ਤੇ ਉਹਦਾ ਫਿਰ ਹੱਲ ਹੋ ਰਿਹਾ। ਉਹ ਠੀਕ ਆ ਜੀ। ਵੈਸੇ ਸਲੱਗ ਦਾ ਆਪਾਂ ਇਹ ਦੇਖਦੇ ਹਾਂ, ਚਲੋ ਸਾਰੇ ਜਣੇ YouTube ਤੇ ਬਥੇਰੀਆਂ ਵੀਡੀਓਜ਼ ਵੇਖਦੇ ਰਹਿੰਦੇ ਵੀ ਉਹਦੇ ਪੂਰੇ ਦਾ ਪੂਰਾ ਬੂਟਾ ਹੀ ਕੁਛ ਹੀ ਦਿਨਾਂ ਦੇ ਵਿੱਚ ਚੱਟ ਕਰ ਜਾਂਦੇ। ਜੇ ਸਲੋ ਗਰੋਇੰਗ ਬੂਟਾ ਉਹ ਤੇ ਖਾ ਜਾਂਦਾ, ਬਹੁਤ ਛੇਤੀ ਆ ਜਾਂਦਾ, ਐਪੀਟਾਈਟ ਬਹੁਤ ਹੱਲ ਕਰਨਾ ਪੈਂਦਾ। ਤੇ ਅਦਰ ਦੈਨ ਦੈਟ ਉਹਦੀ ਕੋਈ ਡ੍ਰੌਪਿੰਗ ਵੀ ਹੁੰਦੀ ਜਿੱਥੋਂ ਪਤਾ ਲੱਗ ਸਕਦਾ ਹੈ ਵੀ ਹਾਂ ਇਹ ਸਲੱਗ ਆ ਜਾਂ ਕਿੱਦਾਂ ਹੈ?
ਦੇਖੋ ਕੰਕਰੀਟ ਦੇ ਉੱਤੇ ਤੇ ਉਹਦਾ ਟ੍ਰੇਲ ਚੱਲਦੀ ਆ, ਹਾਂਜੀ ਲੈਣ ਪਈ ਹੋਊਗੀ। ਹਾਂਜੀ ਉਹ ਤੋਂ ਪਤਾ ਲੱਗ ਜਾਂਦਾ। ਪਰ ਜੇ ਹੁਣ ਘਾਹ ਆ ਵਿੱਚ ਕੰਕਰੀਟ ਨਹੀਂ ਹੈਗੀ, ਫਿਰ ਤੁਹਾਨੂੰ ਝਾੜੀਆਂ ਦੇ ਵਿੱਚ ਦਿਨੇ ਵੇਖਣਾ ਪੈਂਦਾ ਵੀ ਕਿੱਥੇ ਕੋਈ ਲੁਕੇ ਆ ਜਿਵੇਂ, ਠੀਕ ਹੈ। ਫਿਰ ਪਤਾ ਲੱਗੂਗਾ। ਕਈ ਵਾਰੀ ਡ੍ਰੌਪਿੰਗਸ ਉੱਦਾਂ ਸੁੰਡੀਆਂ ਦੀਆਂ ਵੀ ਹੁੰਦੀਆਂ, ਪਰ ਸੁੰਡੀ ਅਜੇ ਜਨਰਲੀ ਉਹਨਾਂ ਦਾ ਟਾਈਮ ਅਜੇ ਇੰਨਾ ਸ਼ੁਰੂ ਹੋਇਆ ਨਹੀਂ ਗਾ। ਹੋਇਆ ਨਹੀਂ, ਓਕੇ ਹਾਂਜੀ, ਠੀਕ ਹੈ, ਇਹਨਾਂ ਦਿਨਾਂ 'ਚ ਜਿਹੜਾ ਜਾਂ ਸਿਆਲ 'ਚ ਵੀ ਜਿਹੜਾ ਨੁਕਸਾਨ ਆ ਉਹ ਜ਼ਿਆਦਾ ਸਲੱਗਸ ਹੀ ਕਰਦੇ ਆ। ਠੀਕ ਹੈ। ਅਗਲੇ ਕਾਲਰ ਨੇ ਸੋਨੀਆ ਜੀ। ਰੇਡੀਓ ਦੀ ਆਵਾਜ਼ ਆਪਣੀ ਬੰਦ ਕਰ ਦਿਓ ਜੀ। ਓਕੇ ਹਾਂਜੀ ਹੈਲੋ ਹਾਂਜੀ, ਹੈਲੋ ਜੀ, ਕੀ ਸਵਾਲ? ਸਤਿ ਸ਼੍ਰੀ ਅਕਾਲ। ਹਾਂਜੀ, ਉਹ ਨਾ ਸਾਡੇ ਬੈਕਯਾਰਡ ਦੇ ਵਿੱਚ ਫਿਗਸ ਦਾ ਟ੍ਰੀ ਲੱਗਿਆ ਹੋਇਆ, ਫਿਗਸ ਦਾ, ਤੇ ਉਹ ਜਦੋਂ ਰਾਈਪ ਹੋਣ ਲੱਗਦੇ ਨਾ ਉੱਥੇ ਕੀੜੀਆਂ ਲੱਗਣ ਲੱਗ ਜਾਂਦੀਆਂ, ਤੇ ਉਹਦੇ ਬਾਰੇ ਪੁੱਛਣਾ ਦੇਖੋ ਜੀ, ਮਿੱਟੀ ਨੂੰ ਤੇ ਕੀੜੀਆਂ ਆਉਣੀਆਂ ਹੀ ਆ। ਸੋ ਉਹ ਜਾਂ ਤੇ ਕੀੜੀਆਂ ਦਾ ਜਿਹੜਾ ਭੌਣ ਆ ਉਹ ਲੱਭ ਕੇ ਉਹਨੂੰ ਖਤਮ ਕਰੋ, ਤੇ ਉਹਦੇ ਵਾਸਤੇ ਇੱਕ ਦਵਾਈ ਆਉਂਦੀ ਆ, ਸਟੋਰ ਤੋਂ ਮਿਲ ਜਾਂਦੀ, ਐਸੀਫੇਟ। ਅੱਛਾ ਜੀ, ਐਸੀਫੇਟ ਉਹ ਪਾਊਡਰ ਹੁੰਦਾ ਆ, ਉਹਨੂੰ ਮਤਲਬ ਘਰ ਦੇ ਵਿੱਚ ਨਹੀਂ ਲਿਆਉਣਾ, ਉਹਨੂੰ ਘਰੋਂ ਬਾਹਰ ਹੀ ਰੱਖਣਾ। ਉਹਦੀ ਸਮੈਲ ਕਾਫੀ ਜ਼ਿਆਦਾ ਹੁੰਦੀ ਆ, ਪਰ ਉਹ ਭੌਣ ਲੱਭ ਕੇ ਉਹਦੇ ਉੱਤੇ ਪਾ ਦਿਓ ਤੇ ਭੌਣ ਨੂੰ ਖਤਮ ਕਰ ਦੂਗੀ। ਤੇ ਬਾਕੀ ਜਾਂ ਫਿਰ ਹਾਰਵੈਸਟ ਉਹਦੀ ਥੋੜੀ ਅਰਲੀ ਕਰ ਲਓ ਜੀ, ਕਿਉਂਕਿ ਉਹ ਤਾਂ ਸਕਾਈ ਵੀ ਜਾ ਸਕਦੇ ਆ। ਹਾਂਜੀ, ਅੰਜੀਰ ਤਾਂ ਫਿਰ ਸੁੱਕੇ ਵੀ ਵਧੀਆ ਲੱਗਦੇ, ਨਾਲੇ ਵਧੀਆ ਰਹਿੰਦੇ ਜੀ। ਠੀਕ ਹੈ। ਹੋਰ ਕਿਤੇ ਕੀੜੀਆਂ ਨਹੀਂ ਹੈਗੀਆਂ ਬੈਕਯਾਰਡ, ਬਾਕੀ ਟ੍ਰੀਜ਼ ਦੇ ਅਰਾਊਂਡ ਕੀੜੀਆਂ ਨਹੀਂ ਹੈਗੀਆਂ, ਸਿਰਫ ਫਿਗਸ ਤੇ ਲੱਗ ਜਾਂਦੀਆਂ, ਪਤਾ ਨਹੀਂ ਕਿੱਥੋਂ ਰਸਤਾ ਲੱਭ ਲੈਂਦੀਆਂ ਆ, ਤੇ ਓਕੇ ਫਿਰ ਉਹ ਸਿਰਫ ਟ੍ਰੀ ਦੇ ਅਰਾਊਂਡ ਹੋਏ ਉਹ ਐਸੀਫੇਟ ਮਤਲਬ ਸਪ੍ਰਿੰਕਲ ਕਰ ਦੇਵਾਂ। ਅਰਾਊਂਡ ਤੁਸੀਂ ਜੇ ਤੇ ਲੱਭਦੀ ਆ ਨਾ ਤੁਹਾਨੂੰ ਉਹਦੀ ਭੌਣ ਲੱਭਦੀ ਆ, ਫਿਰ ਉਹ ਦਵਾਈ ਭੌਣ ਦੇ ਉੱਤੇ ਪਾਉਣੀ ਆ, ਉੱਦਾਂ ਨਹੀਂ। ਜੇ ਤੁਹਾਨੂੰ ਭੌਣ ਨਹੀਂ ਲੱਭਦੀ ਤੇ ਬੋਰੈਕਸ ਪਾਊਡਰ ਜਿਹੜਾ ਆ ਗਿਆ ਨਹੀਂ, ਉਹ ਵਾਲਮਾਰਟ ਤੋਂ ਲਿਆ ਕੇ ਉਹ ਟ੍ਰੀ ਦੇ ਅਰਾਊਂਡ ਪਾ ਦਿਓ, ਉਹ ਬੈਰੀਅਰ ਜਿਹਾ ਬਣ ਜਾਂਦਾ, ਫਿਰ ਉਹ ਨਹੀਂ ਲਕਸ਼ਮਣ ਰੇਖਾ ਬਣ ਜਾਂਦੀ ਉਹਨਾਂ ਦੀ। ਸੋ ਦੋ ਹੱਲ ਇਹਨਾਂ ਚੋਂ ਕੋਈ ਵੀ ਜਿਹੜਾ ਤੁਹਾਨੂੰ ਕਨਵੀਨੀਅੰਟ ਲੱਗਦਾ ਉਹ ਤੁਸੀਂ ਕਰ ਸਕਦੇ ਜੀ। ਸਮਾਂ ਆਪਣਾ ਸਮਾਪਤੀ ਵੱਲ ਨੂੰ ਜਾਂਦੇ ਜਾਂਦੇ ਮੈਂ ਪੁੱਛਣਾ ਸੀਗਾ, ਜਿਹੜੇ ਤੁਸੀਂ ਮਲਚ ਦੀ ਗੱਲ ਆਖੀ ਸੀ ਡਾਕਟਰ ਸਾਹਿਬ, ਵੀ ਕਿੰਨੇ ਕੁ ਇੰਚ ਦੀ ਜਿਹੜੀ ਮਲਚ ਆ ਉਹ ਹੋਣੀ ਚਾਹੀਦੀ, ਵੀ ਕਿੰਨੀ ਕੁ ਮੋਟਾਈ ਹੋਵੇ ਵੀ ਵਾਕਿਆ ਜਿਹੜੀ ਰੋਸ਼ਨੀ ਆ ਉਹ ਜਿਹੜੀ ਉਹ ਰੁਕੀ ਰਵੇ? ਦੇਖੋ, ਤੁਸੀਂ ਤਾਜ਼ਾ ਮਲਚ ਕੋਈ ਵੀ ਕ੍ਰੌਪ ਨੂੰ ਮੋ ਕਰਕੇ ਉੱਤੇ ਛੱਡਿਆ ਤੇ ਉਹ ਫਲਫਡ ਅਪ ਹੋਊਗਾ, ਹੌਲੀ ਹੌਲੀ ਬਹਿ ਜਾਂਦਾ, ਹੌਲੀ ਹੌਲੀ ਬਹਿ ਜਾਣਾ। ਸੋ ਇਹ ਕੋਈ ਥਿਕਨੈਸ ਦਾ ਜ਼ਰੂਰੀ ਨਹੀਂਗਾ ਵੀ ਇੰਚ ਹੋਵੇ, ਅੱਧਾ ਇੰਚ ਹੋਵੇ, 2 ਇੰਚ ਹੋਵੇ। ਵਿਰਲਾ ਆ ਤੇ 2 ਇੰਚ ਤੋਂ ਵੀ ਵਿੱਚੋਂ ਥੱਲਿਓ ਹਵਾ ਜਿਹੜੀ ਧੁੱਪ ਹੈ ਜਿਹੜੀ ਉਹ ਫਿਲਟਰ ਹੋ ਜਾਣੀ ਆ ਥੱਲੇ, ਤੇ ਜਿੱਥੇ ਜਿੱਥੇ ਚਲੇਗੀ ਉੱਥੇ ਵੀਡ ਨੇ ਉੱਗ ਜਾਣਾ। ਜੇ ਪੈਕਡ ਆ ਤੇ ਭਾਵੇਂ ਅੱਧਾ ਇੰਚ ਆ ਜਿਹੜਾ, ਉਹ ਵੀ ਬਥੇਰਾ, ਈਵਨ ਪਾਈਆ ਵੀ ਉਹ ਵੀ ਬੜਾ ਆ। ਜਿਹੜਾ ਇੱਕ ਬਰੀਕ ਜੇ ਇੱਕ ਪਲਾਸਟਿਕ ਵਾਲਾ ਕਵਰ ਆ ਉਹਦੇ ਤੇ ਵੀ ਕਈ ਵਾਰੀ ਉਹ ਵਿਛਾ ਕੇ ਉਹਦੇ ਉੱਤੋਂ ਦੀ ਵੀ ਮਲਚ ਕਰ ਸਕਦੇ ਆ। ਉਹਦਾ ਮਲਚ ਕਰਨ ਦਾ ਪਰਪਸ ਟੋਟਲੀ ਡਿਫਰੈਂਟ ਆ। ਅੱਛਾ ਜੀ, ਹਾਂਜੀ, ਉਹ ਸਿਰਫ ਜਿੱਥੇ ਤੁਸੀਂ ਬੈੱਡ ਵਗੈਰਾ ਬਣਾਏ ਆਂਗੇ ਨਹੀਂ, ਉਹਦੇ ਲਈ ਫਾਇਦਾ, ਥੋੜੇ ਥਾਂ 'ਚ ਤੁਸੀਂ ਕਰ ਸਕਦੇ। ਗੋਲ ਉਹਦਾ ਵੀ ਇਹੋ ਆ ਵੀ ਜੇ ਬਲੈਕ ਪਲਾਸਟਿਕ ਮਲਚ ਜੇ ਪਾਤੀ ਉਹਦੇ ਉੱਤੇ, ਫਿਰ ਤੁਹਾਨੂੰ ਹੋਰ ਮਲਚ ਪਾਉਣ ਦੀ ਲੋੜ ਨਹੀਂ ਆ। ਅੱਛਾ, ਜਾਂ ਤਾਂ ਕਾਲੀ ਪਲਾਸਟਿਕ ਸ਼ੀਟ ਪਾ ਲਓ ਤੇ ਜਾਂ ਦੂਜੀ ਮਲਚ ਪਾ ਲਓ, ਜਾਂ ਉਦਾਂ ਮਲਚ ਜਿਹੜੀ ਆ ਉਹ ਪਾ ਲਓ, ਦੋਨਾਂ ਨੂੰ ਇਕੱਠਿਆਂ ਕਰਨ ਦੀ ਨਹੀਂ ਲੋੜ। ਪਰ ਜੇ ਇਹ ਵੀ ਡਿਪੈਂਡ ਕਰਦਾ ਕਿੱਥੇ ਕਰ ਰਹੇ ਜੀ, ਵੀ ਟ੍ਰੀ ਦੇ ਅਰਾਊਂਡ ਕਰ ਰਹੇ ਜੀ ਜਾਂ ਆਪਣੇ ਸਬਜ਼ੀ ਦੇ ਬੈੱਡ 'ਚ ਕਰ ਰਹੇ ਜੀ। ਜੇ ਸਬਜ਼ੀ ਦੇ ਬੈੱਡ 'ਚ ਕਰ ਰਹੇ ਜੇ ਤੇ ਫਿਰ ਤੇ ਤੁਹਾਨੂੰ ਵੁੱਡ ਚਿਪ ਜਿਹੜੀ ਆ ਉਹ ਜ਼ਿਆਦਾ ਨਹੀਂ ਪਾਉਣੀ ਚਾਹੀਦੀ, ਕਿਉਂਕਿ ਨਾਈਟ੍ਰੋਜਨ ਲੌਕ ਕਰ ਦਿੰਦੀ ਹੈ। ਓਕੇ, ਠੀਕ ਹੈ ਜੀ। ਜੀ, ਚਲੋ, ਥੈਂਕ ਯੂ ਡਾਕਟਰ ਸਾਹਿਬ, ਬੜੀ ਮਿਹਰਬਾਨੀ। ਅੱਜ ਦਾ ਪ੍ਰੋਗਰਾਮ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ।